हाँ जी जुबैर साहब, थैंक यू फॉर ज्वाइनिंग एंड लीडिंग अस। ਅਸੀਂ ਪਿਛਲੇ 5 ਸਟੈਂਜ਼ਾ ਪੜਾਂਗੇ ਜਿਹੜੇ ਅਸੀਂ ਪਿਛਲੀ ਸੰਗਤ ਚ ਕੈਪਚਰ ਕੀਤੇ ਸਨ। ਜਸਟ ਰੀਡਿੰਗ ਕਰਾਂਗੇ ਤੇ ਫਿਰ ਅਸੀਂ ਪਿਕਅਪ ਕਰਾਂਗੇ ਨੈਕਸਟ ਸਟੈਂਜ਼ਾ 5 ਸਟੈਂਜ਼ਾਸ ਤੋਂ। ਮੈਂ ਸ਼ੁਰੂ ਕਰਨਾ 75 ਸਟੈਂਜ਼ਾ ਤੋਂ। ਮਿਰਜ਼ੇ ਦੀ ਤਿਆਰੀ। ਅਸੀਂ ਅਹ, ਜੀ। ਸੁੱਤਾ ਮਿਰਜ਼ਾ ਉੱਠਿਆ, ਕੀਤਾ ਯਾਦ ਖੁਦਾ, ਹੁਕਮ ਕੀਤਾ ਨਫਰ ਨੂੰ ਪਾਣੀ ਗਰਮ ਕਰਾ, ਨਾਤਾ ਘੜੀ ਪਲਟ ਕੇ ਕਾਬੇ ਸੀਸ ਨਿਵਾ, ਪਹਿਨੇ ਜ਼ਰੀ ਤੇ ਬਾਫ ਤੇ ਬੰਦ ਰਹੇ ਜੜ ਲਾ, ਦੇਸ ਸਿਆਲਾਂ ਟੁਰ ਪਿਆ ਖਵਾਜਾ ਪੀਰ ਮਨਾ, ਦੀਗਰ ਰਾਹੀ ਹੋਵਨਾ ਪਾਉਣਾ ਲੰਮੇ ਰਾਹ, ਇਹ ਨਕਾਰੇ ਕੂਚਦੇ ਕੀਤੀ ਗਏ ਵਜਾ। ਬਹੁਤ ਖੂਬਸੂਰਤ ਹੈ स्टैंजा, बहुत खूबसूरत जी। गौर से पढ़ो। ਅੱਛਾ 76 ਮਾਂ ਦੀ ਮੱਤ। ਚੜ੍ਹਦੇ ਮਿਰਜ਼ੇ ਖਾਨ ਨੂੰ ਮਤੀ ਦੇ ਖਲੀ, ਜਿਤ ਵੱਲ ਲਾਈਏ ਦੋਸਤੀ, ਜਿਤ ਵੱਲ ਲਾਈਏ ਦੋਸਤੀ, ਜਾਈਏ ਨਾ ਉਸ ਗਲੀ, ਤਪ ਕੜਾ ਗਏ ਤੇਲ ਦੇ, ਤੂੰ ਨਾ ਲੱਤ ਧਰੀ, ਹਾਥੀ ਇਸ਼ਕ ਸੰਧੂਰਿਆ ਕਰਦਾ ਅਲੀ ਅਲੀ, ਤੁਹਾਂ ਪੜਾਂ ਵਿੱਚ ਆਏ ਕੇ ਹੁੰਦਾ ਹੀ ਜ਼ਰੀ ਜ਼ਰੀ। ਜ਼ੁਬੈਰ ਸਾਹਿਬ, ਪਿਛਲੀ ਵਾਰ ਥੋੜਾ ਜਿਹਾ ਸਾਰਿਆਂ ਨੇ ਮੇਰੇ ਖਿਆਲ ਥੋੜੀ ਸੀਗੀ ਕਿ ਇਹ ਕੜਾਏ ਦਾ ਵਿੱਚ ਕੀ ਕੰਮ ਆ ਗਿਆ। ਸੋ ਜੋ ਮੈਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਬਈ ਜਿਹੜੀ ਸਾਹਿਬਾਂ ਦੇ ਘਰ ਤੇ ਇੰਨੀ ਤਿਆਰੀ ਉਹਦੇ ਵਿਆਹ ਦੀ ਹੋ ਗਈ ਕਿ ਕੜਾਏ ਵੀ ਗਰਮ ਹੋ ਗਏ ਤੇ ਤੂੰ ਜਾ ਕੇ ਵਿੱਚ ਕੀ ਲਾ ਤੜਾਉਣ ਡਿਆ। ਦੈਟਸ ਵੇਅਰ ਦ ਕੜਾ ਕਮਸ ਇਨ। ਕੜਾ ਮੈਂ ਉਹ ਤੇਲ ਦੇ ਵਿੱਚ ਚੀਜ਼ਾਂ ਚੂਜ਼ਾਂ ਤਲਦੇ ਸੀ ਉਹੀ ਸ਼ਾਦੀ ਨਾ ਦੀਆਂ ਕਿ ਵੀ ਸ਼ਾਦੀ ਦੀਆਂ ਨਾ ਕਿ ਵੀ ਉਹ ਇੰਨਾ ਉਹ ਗਰਮ ਹੋ ਚੁੱਕਾ ਹੈ ਇਸ ਵਕਤ ਕਿ ਤਿਆਰੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਕੜਾਈ ਵੀ ਗਰਮ ਹੋ ਗਏ ਤੇ ਤੂੰ ਵਿੱਚ ਜਾ ਕੇ ਲੱਤ ਲਾ ਕੇ ਕਾਹਨੂੰ ਵਿੱਚ ਕਰਦਾ। ਸੋ ਦੈਟ ਵਾਸ ਪਿਛਲੀ ਵਾਰ ਸੀਗਾ ਨਾ ਕਿ ਕੜਾਇਆ ਵਿੱਚ ਕਿਸ ਤਰ੍ਹਾਂ ਆ ਗਿਆ। ਦੈਟ ਵਾਸ ਦ ਰੀਜ਼ਨ ਕਿ ਉਹਦੇ ਤਿਆਰੀ ਤੇ ਇੱਥੋਂ ਤੱਕ ਪਹੁੰਚ ਗਈ ਹੈ ਉਹਦੇ ਵਿਆਹ ਦੀ। ਤਾਂ ਹਾਂ ਸਾਹਿਬਾਂ ਦੀ ਗੱਲ ਹੋ ਰਹੀ। ਹਾਂ ਹਾਂਜੀ ਸਾਹਿਬਾਂ ਦੇ ਘਰ ਦੀ ਕਿ ਵੀ ਉਹਦੇ ਘਰ ਤੇ ਏਡੀ ਉਹਦੇ ਵਿਆਹ ਦੀ ਤਿਆਰੀ ਹੈ ਤੇ ਤੂੰ ਵਿੱਚ ਲੱਤ ਲਾ ਕੇ ਕਿਉਂ ਸਾੜਨੀ। हाँ ठीक जबरदस्त जबरदस्त। अच्छा अगला मैं पढ़ देना जी। मकूला शायर ਚੱਕੀ ਫਿਰਦੀ ਵੇਖ ਕੇ ਨਾਨਕ ਦਿੱਤਾ ਰੋ, ਦੋ ਪੁੜਾਂ ਵਿੱਚ ਆਣ ਕੇ ਖਾਲੀ ਗਿਆ ਨਾ ਕੋ, ਮਾਨੀ ਦੇ ਗੱਲ ਲੱਗਿਆ ਅੱਲਾ ਕਰੇ ਸੋ ਹੋ। ਇੱਥੇ ਜਿੱਥੇ ਨਾਨਕ ਜੀ ਦੀ ਗੱਲ ਹੋ ਰਹੀ ਹੈ ਨਾ ਕਿ ਉਹ ਚੱਕੀ ਦਾ ਉਹ ਸੀਗਾ ਜਦੋਂ ਉਹਨਾਂ ਨੇ ਬਾਬਰ ਬਾਣੀ ਲਿਖੀ ਤੇ ਬਾਬਰ ਨੇ ਉਹਨਾਂ ਨੂੰ ਫਿਰ ਜੇਲ੍ਹ 'ਚ ਸੁੱਟਤਾ ਸੀ ਨਾ ਤੇ ਉੱਥੇ ਉਹਨਾਂ ਨੂੰ ਚੱਕੀ ਪੀਣ ਦਾ ਕੰਮ ਸੀ। ਹਾਂ ਅਹਿਮਦਾਬਾਦ ਸੋ ਇਹ ਉਸ ਚੱਕੀ ਦੀ ਗੱਲ ਉਹ ਤਾਂ ਉਹਨਾਂ ਨੇ ਕਨੈਕਟ ਕੀਤਾ ਹੈ ਕਿ ਵੀ ਮਤਲਬ ਕਿ ਉਹਨਾਂ ਨੂੰ ਵੀ ਉੱਥੇ ਚੱਕੀ ਪੀਣੀ ਪਈ। ਸੋ ਦੈਟਸ ਦ ਚੱਕੀ ਕਨੈਕਟਡ ਵਿਦ ਨਾਨਕ। ਬੀਬਾ ਜੀ ਇਹ ਤੁਸੀਂ ਬਿਲਕੁਲ ਚਾਨਣ ਕਰਤਾ ਹੈ। ਬਿਲਕੁਲ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਿਸ ਨਾਲ ਕਨੈਕਟ ਹੋ ਰਿਹਾ ਇੱਥੇ ਨਾਨਕ ਦੇ ਨਾਲ ਇਹ ਚੱਕੀ ਦਾ ਇਨਸੀਡੈਂਟ। ਚੱਕੀ ਦਾ ਫਿਰਨਾ ਜਿਹੜਾ ਉਹ ਵੇਲੇ ਦਾ ਗੇੜ ਵੀ ਹੈ। ਵੇਲੇ ਦਾ ਗੇੜ ਵੀ ਹਾਂਜੀ ਹਾਂਜੀ ਬੜੀ ਗੱਲ ਹੈ। ਮਤਲਬ ਕਿ ਵੇਲੇ ਨੇ ਨਾਨਕ ਵਰਗਿਆਂ ਨੂੰ ਵੀ ਚੱਕੀ ਚਲਵਾ ਮਤਲਬ ਕਿ ਉਸ ਵੇਲੇ 'ਚ ਵੀ ਲਿਆ ਦਿੱਤਾ। ਹਾਂ ਯਾਨੀ ਕਿ ਵੇਲੇ ਦਾ ਗੇੜ ਦੇਖ ਕੇ ਨਾਨਕ ਵੀ ਰੋ ਪਿਆ ਤੇ ਵੇਲਾ ਜਿਹੜਾ ਹਰ ਚੀਜ਼ ਨੂੰ ਖਤਮ ਕਰ ਦਿੰਦਾ। ਬਿਲਕੁਲ 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 ਬਹੁਤ ਅੱਛੇ। ਸੋ ਇਹ ਨਾਨਕ ਦਾ ਔਰ ਚੱਕੀ ਦਾ ਇਹ ਕਨੈਕਸ਼ਨ ਸੀ। ਇਹ ਡਾਕਟਰ ਸਾਹਿਬ ਇਮਨਾਬਾਦ ਉਹੀ ਜਿਹੜਾ ਗੁਜਰਾਂਵਾਲੇ ਦੇ ਰਸਤੇ ਕੋਲ ਜੀ ਗੁਜਰਾਤ ਨਾ ਜੀਟੀ ਰੋਡ ਤੋਂ ਗੁਜਰਾਂਵਾਲੇ ਤੋਂ ਪਹਿਲੇ ਰਾਈਟ ਹੈਂਡ ਨਿਕਲ ਲਈ ਜਿਹੜੀ ਸੜਕ। ਅੱਛਾ ਇਹ ਇਮਨਾਬਾਦ ਉਹੀ ਹੈ। ਅਹਿਮਦਾਬਾਦ ਬਹੁਤ ਵੱਡਾ ਗੁਰਦੁਆਰਾ ਵੀ ਹੈ। ਅੱਛਾ 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 ਲੋ ਦੱਸੋ ਮੈਂ ਮੇਰੀ ਭੈਣ ਉੱਥੇ ਰਹਿੰਦੀ ਹੈ ਮੈਨੂੰ ਕਦੀ ਪਤਾ ਨਹੀਂ ਲੱਗਾ ਸੀ। ਕਰ ਲਓ ਗੱਲ। ਲਓ ਜੀ ਅੱਗੇ ਜੀ। ਨਹੀਂ ਮੇਰੇ ਕੋਲ ਨਹੀਂ ਹੈਗਾ ਤੁਸੀਂ ਪੜੋ। ਅੱਛਾ ਚਲੋ ਮੈਂ ਪੜ੍ਹਦਾ। ਪੜਨਗੇ ਨਹੀਂ ਇਹਨਾਂ ਦੇ ਕੋਲ ਹੈਗਾ ਨਾ ਇਹਨਾਂ ਕੋਲ ਪੜੋ ਜੀ। ਪੁਸ਼ਪਾ ਜੀ ਹੈਗੇ ਨੇ। ਅਹਿਮਦਾਬਾਦ ਦਾ ਇੱਕ ਬੀਬਾ ਜੀ ਬੜਾ ਮਸ਼ਹੂਰ ਹੈ। ਜਦੋਂ ਉੱਥੇ ਪਹੁੰਚੇ ਨੇ ਬਾਬਾ ਨਾਨਕ ਜੀ ਤੇ ਬਹੁਤ ਵੱਡੇ ਇੱਕ ਅਮੀਰ ਆਦਮੀ ਨੇ ਇਨਵਾਈਟ ਕੀਤਾ ਉਹਨਾਂ ਨੂੰ ਕਿ ਤੁਸੀਂ ਮੇਰੇ ਘਰ ਆ ਕੇ ਠਹਿਰੋ। ਲੇਕਿਨ ਉਹਨਾਂ ਨੇ ਰਿਫਿਊਜ਼ ਕਰਤਾ। ਉਹ ਇੱਕ ਬਹੁਤ ਹੀ ਲਾਲੂ ਸੀ ਮੇਰਾ ਹਾਲ ਜਿਹਦਾ ਨਾਮ ਲਾਲੂ ਵੀ ਹੈ ਲਾਲੂ ਦੇ ਲਾਲੂ ਇਹਨਾਂ ਦਾ ਸੀ। ਲਾਲੂ ਵਾਸ ਦਾ ਕਾਰਪੈਂਟਰ ਇਹਨਾਂ ਦਾ ਮਤਲਬ ਫਾਲੋਅਰ ਸੀ। ਪਰ ਜਿਹੜਾ ਮਲਕ ਭਾਗੋ ਸੀ ਨਾ ਅਮੀਰ ਆਦਮੀ ਉਹ ਮਲਕ ਭਾਗੋ ਸੀਗਾ ਉਹਨੂੰ ਰਿਫਿਊਜ਼ ਕੀਤਾ ਕਿ ਅਸੀਂ ਤੇਰੇ ਘਰ ਨਹੀਂ ਮਤਲਬ ਕਿ ਰੋਟੀ ਵਗੈਰਾ ਖਾਣੀ ਰਹਿਣਾ ਗਰੀਬ ਦੇ ਘਰ ਰਹਿਣਾ।
ਉਹ ਔਰ ਹਾਂ ਉਹਨਾਂ ਦੇ ਉਹ ਉਹ ਤੁਹਾਨੂੰ ਪਤਾ ਸਾਖੀਆਂ ਦੇ ਵਿੱਚ ਉਹ ਐਗਜ਼ੈਜਰੇਸ਼ਨ ਹੁੰਦੀ ਹੈ ਚੀਜ਼ਾਂ ਦੀ, ਜਸਟ ਟੂ ਗੈਟ ਦ ਪੁਆਇੰਟ ਅਕ੍ਰੋਸ। ਤੇ ਉਹ ਇਦਾਂ ਕਰਦੇ ਨੇ ਕਿ ਵੀ ਜਿਹੜੀ ਉਹਦੇ ਘਰ ਦੀ ਰੋਟੀ ਹੈ ਉਹਨੂੰ ਇਦਾਂ ਮਤਲਬ ਕਿ ਉਹਦੇ ਚ ਲੋਕਾਂ ਦਾ ਲਹੂ ਸ਼ਾਮਲ ਹੈ। ਬਿਲਕੁਲ ਠੀਕ ਇਹ ਕਿਉਂਕਿ ਉਹ ਲਾਈਨ ਹੈ ਇਹ, ਪਾਪ ਦੀ ਜੰਜ ਲੈ ਕਾਬਲੋਂ ਦਾਇਆ, ਜੋਰੀ ਮੰਗੇ ਦਾਨ ਵੇ ਲਾਲੂ। ਲਾਲੋ ਨੂੰ ਬਾਬੇ ਨਾਨਕ ਦੀ ਲੈਣ। ਉਹ ਬਾਬਰ ਬਾਣੀ ਦਾ ਹੈ, ਉਹ ਬਾਬਰ ਦੇ ਬਾਰੇ ਗੱਲ ਕਰ ਰਹੇ ਨੇ, ਉਹ ਲਾਲੋ ਨੂੰ ਦੱਸ ਰਹੇ ਨੇ ਕਿ ਵੀ ਏਦਾਂ ਉਹ ਆਇਆ ਸੀ ਬਾਬਰ, ਉਹ ਬਾਬਰ ਬਾਣੀ ਦਾ ਇੱਕ ਹਿੱਸਾ ਹੈਗਾ। ਸੋ ਉਹ ਲਾਲੋ ਦੀ ਜਿਹੜੀ ਰੋਟੀ ਸੀ ਉਹਦੇ ਚ ਉਹ ਏਦਾਂ ਦਿਖਾਉਂਦੇ ਨੇ ਉਹਨੂੰ ਐਗਜ਼ੈਜਰੇਸ਼ਨ ਕਰਕੇ, ਮਤਲਬ ਉਹ ਤੇ ਹੁਣ ਸਾਖੀਆਂ ਬਣ ਗਈਆਂ ਨੇ ਨਾ ਕਿ ਵੀ ਉਹਦੇ ਚ ਦੁੱਧ, ਕਿਉਂਕਿ ਉਹਦੇ ਚ ਉਹਦੀ ਮਿਹਨਤ ਔਰ ਪਸੀਨੇ ਦੀ ਕਮਾਈ ਸੀ। that was the ਹਾਂਜੀ ਜ਼ਬਰਦਸਤ। ਦੇਖੋ ਨਾ ਰਿਪੀਟ ਕਰਨ ਨਾਲ ਉਹ ਚੀਜ਼ਾਂ ਪਤਾ ਲੱਗੀਆਂ ਜਿਹੜੀ ਸ਼ਾਇਦ ਪਤਾ ਹੀ ਨਹੀਂ ਲੱਗਦੀਆਂ ਕਦੀ। ਜ਼ੁਬੈਰ ਸਾਹਿਬ ਨੂੰ ਤਾਂ ਪਤਾ ਸਾਰੀਆਂ। ਅਸੀਂ ਸਿੱਖਣ ਦੇ ਇੱਥੇ ਆਏ ਹਾਂ। ਪੜੋ ਜੀ ਅਮਰਜੀਤ ਜੀ। ਅੱਛਾ, ਅਗਲੀ ਹੈਗੀ ਆ ਮਾਂ ਦੀ ਫਰਿਆਦ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਕਰੇ ਫਰਿਆਦ, ਖੀਵੇ ਟੁਰਿਆ ਹੀ ਬੱਚਿਆ ਮੈਨੂੰ ਕਰ ਬਰਬਾਦ। ਰੋ ਅੱਖੀਂ ਦੇ ਸਾਹਮਣੇ ਅੰਦਰ ਦਾਨਾ ਬਾਦ, ਪਿੱਛਾ ਦੇ ਜਾਈ ਮਿਰਜ਼ਿਆ ਡਾਢੀ ਸਿੱਖ ਔਲਾਦ। ਹਾਂਜੀ ਅਗਲੀ ਜੀ। ਸਹੀ ਸਾਹਿਬ। ਮੈਂ ਪढ़ देना। स्टैंजा 79, बंद 79, जवाब मिर्जा। तुरत जवाब सुनावंदा करके अदब अदाब, रख माए दिल हौसला आवां दौड़ शताब, पहर चौथे नू आवसा ना कर जी खराब, हिज साहिबा दे साड़िया मेरा जिगर कबाब। 80 ਨੰਬਰ ਹੈ ਮਾਂ ਦੀ ਸੱਦ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਰੇਂਦੀ ਸੱਦ, ਮਿਰਜ਼ਾ ਪੁੱਤਰ ਨੂੰਹ ਸਾਹਿਬਾਂ ਮੈਨੂੰ ਸੋਭਾ ਜਗ, ਇਕੇ ਨਾ ਚਾੜੀਏ ਬੇਲ ਤੇ ਇਕੇ ਨਾ ਆਵੀਂ ਛੱਡ, ਪਿੱਛੇ ਪਈਆਂ ਨੂੰ ਛੋੜ ਕੇ ਦਾਰੇ ਬਹਿਨ ਨਲੱਜ, ਦੇਖ ਤਮਾਸ਼ਾ ਹਾਫਜ਼ਾ ਮਕਿਉਂ ਪਰਾਂ ਨਾ ਹੱਜ, ਬਰਛੀ ਲੱਗੀ ਇਸ਼ਕ ਦੀ ਰਿਹਾ ਨ ਗੋਡਾ ਹੱਡ, ਪੜ੍ਹ ਲੈ ਕਲਮਾ ਦੀਨ ਦਾ ਬਾਂਹ ਫੜੀ ਦੀ ਲੱਜ। ਠੀਕ ਹੈ ਜੀ। ਹਾਂਜੀ, ਅੱਜ ਅਸੀਂ 81 ਤੋਂ ਸ਼ੁਰੂ ਕਰਾਂਗੇ। ਹਾਂਜੀ 81 ਤੋਂ ਫਿਰ। ਭੈਣ ਦੀ ਜ਼ਾਰੀ। ਭੈਣ ਉੱਠੀ ਲੜ ਚਿੰਬੜੀ, ਤੂੰ ਸੁਣ ਵੀਰ ਭਰਾ, ਜਾਮਾ ਤੇਰੇ ਕਾਜ ਦਾ ਰੱਖਿਆ ਖੂਬ ਰੰਗਾ, ਜ਼ਰੀਨ ਜਾਮਾ ਪਹਿਨ ਕੇ ਗਲੀਆਂ ਲਟਕ ਵਿਖਾ, ਲੌਂਗ ਤੇ ਕੇਸਰ ਘੋਲ ਕੇ ਕੀਤੇ ਸਭ ਛਣਕਾ, ਵਾਸਤਾ ਕੱਤੋਂ ਰੱਬ ਦਾ ਖੀਵੇਂ ਸ਼ਹਿਰ ਨਾ ਜਾ। ਅਸੀਂ ਐਸਾ ਜਿਸ ਤਰ੍ਹਾਂ ਅਸੀਂ ਪੜ੍ਹ ਰਹੇ ਹਾਂ ਕਿ ਪਹਿਲੇ ਮੁਸਲਸਲ ਇੱਕ ਡਾਇਲੌਗ ਚੱਲ ਰਿਹਾ ਹੈ ਮੁਖਤਲਿਫ ਜਿਹੜਾ ਨਾ ਪਾਤਰਾਂ ਦੇ ਨਾਲ। ਪਹਿਲੇ ਉਹ ਕਰਮੂ ਦੇ ਨਾਲ ਚੱਲਿਆ ਜਿਹਨੂੰ ਉਹਨੇ ਭੇਜਣਾ ਸਾਹਿਬਾਂ ਨੇ, ਫਿਰ ਉਹਦੀ ਮਾਂ ਨੇ ਦੀ ਆਈ ਹੈ ਮਿਰਜ਼ੇ ਵੱਲ, ਤੇ ਫਿਰ ਹੁਣ ਉਹਦੀ ਭੈਣ, ਮਾਂ ਦੇ ਬਾਅਦ ਉਹਦੀ ਭੈਣ ਹੈ, ਫਿਰ ਉਹਦਾ ਪਿਓ ਵੀ ਆਏਗਾ ਐਂਡ ਤੇ। ਲੜ ਚੰਬੜੀ, ਲੜ ਮੈਨੇ ਹੁੰਦਾ ਪੱਲਾ ਪੱਲੂ। ਲੜ ਬੜਾ ਇੱਕ ਪਾਵਰਫੁਲ, ਇੱਕ ਬੜਾ ਸਟਰੋਂਗ ਲਫ਼ਜ਼ ਹੈ ਸਾਡੀ ਪੰਜਾਬੀ ਚ। ਮੈਂ ਉਹਦੇ ਲੜ ਲੱਗੀ ਹਾਂ, ਯਾਨੀ ਕਿ ਮੈਂ ਉਹਦੀ ਹੋ ਗਈ ਹਾਂ। ਲੜ ਜਿਹੜਾ ਉਹ ਤੁਹਾਡੀ ਕਮੀਜ਼ ਦਾ ਪਿਛਲਾ ਕੋਨਾ ਹੁੰਦਾ ਹੈ, ਪਿਛਲਾ ਜਿਹਨੂੰ ਤੁਸੀਂ ਫੜ ਲੈਂਦੇ ਹੋ। ਔਰ ਮੇਰੇ ਖਿਆਲ ਹੈ ਜਿਹੜਾ ਨਿਕਾਹ ਹੁੰਦਾ, ਸ਼ਾਦੀ ਹੁੰਦੀ, ਉਹ ਵੀ ਲੜ ਬੰਨ ਦਿੰਦੇ ਨੇ, ਲਾੜੇ ਦਾ ਤੇ ਵੋਟੀ ਦਾ। ਉਹ ਫਿਰ ਦੋਵਾਂ ਦੇ ਲੜ ਬੰਨ ਦਿੰਦੇ ਨੇ। ਉਹ ਫਿਰ ਜਿਹੜਾ ਲਾੜਾ ਹੁੰਦਾ ਖਾਸ ਤੌਰ ਤੇ ਉਹ ਫਿਰ ਦੋਵੇਂ ਫੇਰੇ ਲਾਉਂਦੇ ਨੇ ਤੇ ਫਿਰ ਉਹਨਾਂ ਦਾ ਵਿਆਹ ਹੋ ਜਾਂਦਾ। ਸੁਣ ਵੀਰ ਭਰਾ, ਜਾਮਾ ਮੈਨੇ ਲਿਬਾਸ ਹੈ, ਵਿਆਹ ਕਾਜ ਮੈਨੇ ਸ਼ਾਦੀ ਵਿਆਹ, ਮੈਂ ਉਹਦੇ ਲੜ ਚਿੰਬੜੀ ਹੈ, ਯਾਨੀ ਕਿ ਉਹਨੇ ਜਾਂਦੀ ਕਮੀਜ਼ ਦਾ ਲੜ ਫੜ ਲਿਆ, ਉਹਨਾਂ ਫੜ ਲਿਆ ਤੇ ਕਹਿੰਦੇ ਮੇਰੀ ਗੱਲ ਸੁਣ ਲੈ, ਮੈਂ ਵੀ ਲਿਬਾਸ ਤੇਰੀ ਸ਼ਾਦੀ ਦਾ ਬੜੇ ਰੰਗਾ ਕੇ ਰੱਖਿਆ ਹੈ, ਖੂਬ ਰੰਗਾ ਜ਼ਰੀ ਜਾਮਾ ਪਹਿਨ ਕੇ ਗਲੀ ਲਟਕ ਵਿਖਾ। ਗਲੀ ਮੈਨੇ ਗਲੀਆਂ ਦੇ ਵਿੱਚ ਖੂਬ ਲਟਕ ਕੇ ਮੈਂ ਵਿਖਾਵਾਂਗੀ,
ਆਪਣੇ ਬੜੇ ਸਟਾਈਲ ਨਾਲ। ਆਪਣੇ ਸਈਦ ਸਾਹਿਬ ਦਾ ਮਤਲਬ ਵਿਦ ਸਟਾਈਲ, ਲਟਕ ਗੱਲੀ ਲਟਕ ਜਿਹੜਾ ਵਿਖਾ ਬੜੇ ਸਟਾਈਲ ਨਾਲ। ਮੈਂ ਵੀ ਤੈਨੂੰ ਦਿਖਾਵਾਂਗੀ ਸਭ ਕੁਝ। ਲੌਂਗ ਤੇ ਕੇਸਰ ਘੋਲ ਕੇ ਕੀਤਾ ਸਭ ਛਨਕਾ। ਮੁਖਤਲਿਫ ਦੇਖੋ ਇਹਦੇ ਚ ਮਸਲਸਲ ਆ ਰਹੇ ਨੇ। ਪਹਿਲੇ ਉਹ ਸੰਦੂਰ ਆਇਆ ਸੀ, ਸੰਦੂਰ ਲਾਇਆ ਸੀ। ਹੁਣ ਇਹ ਕੇਸਰ ਆ ਗਿਆ। ਕੇਸਰ ਜ਼ਾਫਰਾਨ ਹੈ, ਔਰ ਜਿਹੜਾ ਹੈ ਜ਼ਾਫਰਾਨ ਦੇ ਬੜਾ ਇੱਕ ਸ਼ਗਨ ਵੀ ਹੈ ਜ਼ਾਫਰਾਨ ਦਾ ਨਾ। ਕਹਿੰਦੇ ਨੇ ਕਿ ਬਲਾਵਾਂ ਨੂੰ ਦੂਰ ਕਰਦਾ ਹੈ ਔਰ ਸਫਾਈ ਲਈ ਵੀ ਵਰਤਿਆ ਜਾਂਦਾ ਹੈ। ਔਰ ਲੌਂਗ ਵੀ ਤੇ ਜ਼ਾਫਰਾਨ ਵੀ ਕੇਸਰ ਵੀ ਲੈ ਕੇ ਛਣਕਾਵਾਂਗੀ, ਛਿੜਕਾ ਕਰਾਂਗੀ, ਉਹਦਾ ਮੈਂ ਤਰੌਂਕਾ ਕਰਾਂਗੀ। ਵਾਸਤਾ ਗੱਤੂ ਰੱਬ ਦਾ ਖੀਵੇ ਸ਼ਹਿਰ ਨਾ ਜਾ। ਮੈਂ ਤੈਨੂੰ ਜਿਹੜਾ ਬੜਾ ਹੀ ਗਤਨੀ ਆ, ਇਹ ਬਾਹਰ ਦੀ ਬੋਲੀ ਹੈ, ਮੈਂ ਗਤਨੀ ਆ, ਮੈਂ ਤੈਨੂੰ ਕਹਿਨੀ ਆ, ਵਾਸਤਾ ਦੇਨੀ ਆ ਕਿ ਤੂੰ ਖੀਵੇ ਸ਼ਹਿਰ ਨਾ ਜਾ। ਹਾਂਜੀ ਠੀਕ ਹੈ ਜੀ, ਕੋਈ ਲਫ਼ਜ਼ ਤੇ ਨਹੀਂ ਹੈ? ਹਾਂਜੀ, ਸੋ ਬੇਸਿਕਲੀ ਇਹ ਜੋ ਦੱਸ ਰਹੀ ਹੈ, ਇਹ ਦੱਸ ਰਹੀ ਕਿ ਤੇਰੇ ਵਿਆਹ ਦੇ, ਇਹ ਮਤਲਬ ਕਿ ਉਹ ਕੁੜੀ ਆਪਣੇ ਵਿਆਹ ਦੀ ਨਹੀਂ ਗੱਲ ਕਰਦੀ, ਤੇਰੇ ਵਿਆਹ ਦਾ ਜਾਮਾ ਤਿਆਰ ਹੈ, ਉਹਦੇ ਵਿੱਚ ਸਾਰਾ ਕੁਛ ਲੱਗਾ ਹੋਇਆ। ਸਾਨੂੰ ਵੀ ਚਾਅ ਹੈ ਕਿ ਤੂੰ ਗਲੀਆਂ 'ਚ ਫਿਰੇ ਹੈ ਆਪਣੀ ਸ਼ਾਨੋ ਸ਼ੌਕਤ ਦੇ ਨਾਲ। ਇਹ ਭਰਾ ਦੇ ਵਿਆਹ ਦੀਆਂ ਗੱਲਾਂ ਨੇ, ਇਹ ਭਰਾ ਦੇ ਵਿਆਹ ਦੇ ਕੱਪੜੇ ਨੇ। ਹਾਂ, ਮਿਰਜ਼ੇ ਦੀ। ਅਸੀਂ ਵੀ ਤੇਰਾ ਵਿਆਹ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ, ਅਸੀਂ ਤਾਂ ਸਾਰੀ, ਸਾਡੇ ਕੋਲ ਤਾਂ ਸਭ ਤਿਆਰੀ ਹੈ, ਸਾਨੂੰ ਤਾਂ ਐਡੇ ਚਾਅ ਨੇ। ਇਹ ਉਹਦੇ ਵਿਆਹ ਦੀ ਗੱਲ ਕਰ ਰਹੀ ਨਹੀਂ, ਉਹਦੇ ਪਹਿਲੇ ਵਿਆਹ ਦੀ ਗੱਲ ਕਰ ਰਹੀ ਹੈ ਕਿ ਤੂੰ ਨਾ ਜਿਹੜਾ ਤੇਰਾ ਪਹਿਲਾ ਵਿਆਹ ਤੁਸੀਂ, I don't know, I have not been with you, ਪਹਿਲਾ ਵਿਆਹ ਉਹਨਾਂ ਨੇ ਕਿਤੇ ਮੈਂਸ਼ਨ ਕੀਤਾ? ਹਾਲੇ ਤਾਈਂ ਤੇ ਨਹੀਂ ਕੀਤਾ ਨਾ। ਨਹੀਂ, ਪਹਿਲਾ ਹੀ ਵਿਆਹ ਪਹਿਲੇ ਵਿਆਹ ਦੀ ਹੈ। ਅਸੀਂ ਕਿ ਸਾਨੂੰ ਤੇਰੇ ਵਿਆਹ ਦਾ ਚਾਅ ਹੈ, ਅਸੀਂ ਤਾਂ ਸਭ ਤਿਆਰੀਆਂ ਕਰੀ ਬੈਠੇ ਹਾਂ। ਉਹ ਸਾਹਿਬਾਂ ਤੋਂ ਰੋਕ ਰਹੇ ਨਾ ਕਿ ਉੱਥੇ ਤੂੰ ਜਾਏਗਾ ਤਾਂ ਕੀ ਵਿਆਹ ਕਰੇਗਾ, ਨਾ ਅਸੀਂ ਕੋਈ ਸ਼ਗਨ ਮਨਾ ਸਕਾਂਗੇ, ਤੇ ਪਤਾ ਨਹੀਂ ਕੀ ਕਰੇਗਾ ਤੇ ਕੀ ਕਰਨ ਜਾ ਰਹੇ ਆ ਤੂੰ। ਤੇ ਅਸੀਂ ਵੀ ਸਭ ਕੁਝ ਕੀਤਾ ਹੈ, ਸਾਡੀ ਵੀ ਮੰਨ ਲੈ। ਅੱਛਾ, ਇੱਕ ਗੱਲ ਮੈਂ ਪੁੱਛਣੀ ਸੀ ਜ਼ੁਬੈਰ ਸਾਹਿਬ, ਇਹ ਲਾੜਾ ਲਾੜੀ ਇਹਨਾਂ ਦਾ ਆਪਸ 'ਚ ਕੋਈ ਤਾਲੁਕ ਹੈ? ਕਿਹਦਾ? ਲਾੜਾ ਲਾੜੀ। ਲੜ ਹੋ ਸਕਦਾ ਇਹਦੇ ਤੋਂ ਹੀ ਬਣਿਆ ਹੋਵੇ। ਲੜ ਬਣੇਗਾ, ਪੱਲੂ ਹੈ, ਪੱਲਾ ਹੈ, ਤੇ ਲਾੜੀ ਲਾੜਾ ਇੱਥੋਂ ਹੀ ਹੋ ਸਕਦਾ ਬਣਿਆ ਹੋਵੇ। ਲੜ ਲੱਗਣਾ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦਾ ਮਤਲਬ ਹੈ ਕਿ ਕਿਸੇ ਦੇ ਨਾਲ ਇਸ਼ਕ ਹੋ ਜਾਣਾ, ਕਿਸੇ ਦੇ ਨਾਵੇਂ ਲੱਗ ਜਾਣਾ, ਉਹਦੇ ਰਿਲੇਸ਼ਨਸ਼ਿਪ 'ਚ ਆ ਜਾਣਾ, ਇੱਕ ਉਹਦੇ ਰਿਸ਼ਤੇ 'ਚ ਆ ਜਾਣਾ, ਕਿਸੇ ਦੇ ਲੜ ਲੱਗੀਆਂ। ਬੜਾ ਮਸ਼ਹੂਰ ਗਾਣਾ ਹੈ, ਲੋਕ ਗੀਤ ਹੈ ਸ਼ਾਇਦ, ਮੈਂ ਤੇਰੇ ਲੜ ਲੱਗੀਆਂ ਵੇ ਢੋਲਣਾ। ਆਹੋ, ਹੈਗਾ। ਇੱਕ ਨਾ ਉਹਦੇ 'ਚ ਗ੍ਰੰਥ ਸਾਹਿਬ ਦੇ ਵਿੱਚ ਵੀ ਜਦ ਜਿਹੜੀਆਂ ਲਾਵਾਂ ਫੇਰੇ ਹੁੰਦੇ ਨੇ ਨਾ, ਉਹਦੇ ਵਿੱਚ ਵੀ ਇਹ ਹੈ ਪੱਲੇ ਤੈਂਡੇ ਲਾਗੀ, ਤੇ ਪੱਲਾ ਤੇ ਲੜ ਇੱਕੋ ਚੀਜ਼ ਹੈ ਨਾ ਫਿਰ। ਇੱਕੋ ਹੀ ਚੀਜ਼ ਹੈ, ਇੱਕੋ ਹੀ ਚੀਜ਼। ਉਹ ਪੱਲੇ ਤੈਂਡੇ ਲਾਗੀ। ਲੜ ਲੱਗਣਾ ਸਾਡੇ ਕਿਹਾ ਜਾਂਦਾ, ਮੈਂ ਉਹਦੇ ਲੜ ਲੱਗ ਗਿਆ, ਯਾਨੀ ਕਿ ਮੈਂ ਹੁਣ ਉਹਦੇ ਨਾਲ ਕਮਿਟਮੈਂਟ ਹੋ ਗਈ ਹੈ, ਮੈਂ ਉਹਦੇ ਨਾਲ ਡੈਡੀਕੇਟਡ ਹੋ ਗਈ, ਮੈਂ ਹੁਣ ਉਹਦੇ ਨਾਲ। ਹਾਂ, ਤੇ ਇਹ ਬਾਈ ਚੁਆਇਸ ਹੀ ਹੁੰਦਾ ਅਕਸਰ। ਲੜ ਲੱਗਣਾ, ਤੁਸੀਂ ਖੁਦ ਲੜ, ਕਿਸੇ ਦੇ ਲੜ ਲੱਗਦੇ ਉਹ ਨਹੀਂ ਤੁਹਾਨੂੰ ਆਪਣੇ ਲੜ ਲਾਉਂਦਾ, ਤੁਸੀਂ ਖੁਦ ਲੜ। ਇੱਥੇ ਵੀ ਕਹਿੰਦੀ ਕਿ ਮੈਂ ਤੇਰੇ ਨਾਲ ਚਿਮਣੀ ਹੋਈ। ਮੇਰੇ ਖਿਆਲ ਇਹ ਸੋਸ਼ਲ ਸੁਸਾਇਟੀ ਦਾ ਇੱਕ ਬੌਂਡ ਹੈ ਕ੍ਰੀਏਟ ਕੀਤਾ ਆ, ਜਾਂ ਮੈਰਿਜ ਦੇ ਹਿਸਾਬ ਨਾਲ ਜਾਂ ਕਿਸੇ ਨਾਲ ਵੀ, ਉਹਨੂੰ ਮੈਟਾਫਰ ਕਹਿ ਸਕਦੇ ਹਾਂ ਇਹ, ਕਿ ਲੜ ਲੱਗ ਜਾਣਾ ਕਿਸੇ ਦੇ, ਪਰ ਇਹ ਸੋਸ਼ਲ ਬੌਂਡ ਹੈ ਮੇਰਾ ਖਿਆਲ। ਹਾਂ, ਤੁਸੀਂ ਦੇਖੋ ਨਾ, ਇਹ ਲਫ਼ਜ਼ ਆਇਆ ਜਾਮਾ। ਜਾਮੇ ਦਾ ਮਤਲਬ ਹੈ ਲਿਬਾਸ। ਜਾਮਾ ਇੱਕ ਫਾਰਸੀ ਦਾ ਲਫ਼ਜ਼ ਹੈ। ਬੜਾ ਲਿਬਾਸ ਜਿਹੜਾ ਹੈ, ਲਿਬਾਸ ਵੀ ਲੋਕਾਂ ਕੋਲ ਨਹੀਂ ਹੁੰਦਾ ਸੀ। ਲੋਕੀ ਜਿਹੜੇ ਨੇ ਉਹ ਬਸ ਇੱਕ ਚਾਦਰ ਜਿਹੀ ਹੁੰਦੀ ਸੀ, ਉਹ ਲਪੇਟ ਲੈਂਦੇ ਸਨ। ਉਹ ਧੋਤੀ ਵੀ ਹੁੰਦੀ ਸੀ, ਕਮੀਜ਼ ਵੀ ਉਹੀ ਹੁੰਦੀ ਸੀ ਜਿਹੜਾ ਹੈ। ਔਰ ਅੰਗਰੇਜ਼ ਜਦੋਂ ਮਿਲਿਆ ਪੰਜਾਬ ਤੇ ਕਬਜ਼ਾ ਹੋਇਆ, ਕਿੰਗ ਆਫ ਬਾਰ ਹੈਗਾ ਸੀ ਉਸ ਬੰਦੇ ਦਾ ਨਾਂ ਸੀ, ਕਿੰਗ ਆਫ ਬਾਰ, ਗੁਜਰਾਤ ਦਾ। ਜਦੋਂ ਉਹ ਮਿਲਿਆ ਤੇ ਉਹਨੇ ਕਮੀਜ਼ ਕੋਈ ਨਹੀਂ ਪਾਈ ਸੀ, ਸਿਰਫ ਧੋਤੀ ਬੰਨੀ ਸੀ, ਔਰ ਚਾਦਰ ਆਮ ਕਰਕੇ ਮੋਢੇ ਤੇ ਮਾਰੀ ਸੀ। ਉਸੇ ਧੋਤੀ ਦੀ ਚਾਦਰ ਮੋਢੇ ਤੇ ਉਹਨੇ ਮਾਰੀ ਸੀ, ਲੇਕਿਨ ਹੀ ਵਾਜ਼ ਕਿੰਗ ਆਫ ਬਾਰ। ਪਤਾ ਨਹੀਂ ਕਿੰਨੇ ਇਲਾਕਿਆਂ ਦਾ ਉਹ ਮਾਲਕ ਸੀ। ਤੇ ਲਿਬਾਸ ਪਾਣਾ ਵੀ ਇੱਕ ਬੜੀ ਇੱਕ ਰਿਸਪੈਕਟੇਬਲ ਸੀ,
ਕਿ ਤੁਸੀਂ ਪੂਰਾ ਲਿਬਾਸ ਪਾਇਆ ਹੈ, ਜੋ ਵੀ ਲਿਬਾਸ ਸੀ, ਪਜਾਮਾ ਕਮੀਜ਼ ਸੀ, ਜੋ ਵੀ ਸੀ, ਇਹਦਾ ਮਤਲਬ ਹੈ ਕਿ ਯੂ ਆਰ ਬੜਾ, ਤੁਹਾਡਾ ਸਟੇਟਸ ਵਾਲੇ ਬੰਦੇ ਸੋ, ਤੁਹਾਡੇ ਕੋਲ ਪੂਰਾ ਲਿਬਾਸ ਹੈ। ਲੋਕਾਂ ਕੋਲ ਇੱਕ ਕੱਪੜਾ ਹੀ ਹੁੰਦਾ ਸੀ। ਬਿਲਕੁਲ ਠੀਕ। ਇਹਦੇ ਨਾਲ ਉਹ ਕਈ ਸਾਲ ਗੁਜ਼ਾਰ ਦਿੰਦੇ। ਮੇਰਾ ਖਿਆਲ ਹੈ ਜਦੋਂ ਵੈਸਟਰਨ ਰੈਵੋਲੂਸ਼ਨ ਆਇਆ, ਆਟੋਮੇਸ਼ਨ ਵਗੈਰਾ ਹੋਈ, ਬਾਕੀ ਚੀਜ਼ਾਂ ਬਣੀਆਂ, ਫਿਰ ਮਸ਼ੀਨਾਂ ਤੇ ਸੌਣ ਵਾਲੀਆਂ ਮਸ਼ੀਨਾਂ ਵੀ ਆਉਣੀਆਂ, ਫਿਰ ਕੱਪੜੇ ਬਣਨੇ ਸ਼ੁਰੂ ਹੋ ਗਏ। ਸਟਿਚਿੰਗ, ਉਹ ਤੋਂ ਪਹਿਲਾਂ ਇੱਕੋ ਹੀ ਕੱਪੜਾ ਆਲੇ ਦੁਆਲੇ ਲਪੇਟ ਲਓ ਜਾਂ ਸਾੜੀ ਲਾ ਲਓ ਜਾਂ ਕੁਛ ਲਾ ਲਓ, ਮਤਲਬ ਇਟ ਵਾਜ਼ ਵਿਦਆਊਟ ਸਟਿਚਿੰਗ। ਸਟਿਚਿੰਗ ਇਨਵੈਂਸ਼ਨ ਜਿਹੜੀ ਹੈ ਉਹ ਵੈਸਟ ਚੋਂ ਆਈ ਹੈ ਸਾਰੀ। ਇਹ ਬਿਲਕੁਲ ਸਹੀ ਗੱਲ ਹੈ। ਸਟਿਚਿੰਗ ਨਹੀਂ ਹੁੰਦੀ ਸੀ ਕੋਈ, ਉਹ ਪਤਾ ਨਹੀਂ ਕੀ ਹੋਏ, ਸਿਲਾਈ ਮਸ਼ੀਨ ਤੋਂ ਪਹਿਲਾਂ ਕੀ ਹੋਏਗਾ, ਸਟਿਚਿੰਗ ਤੋਂ ਇਹਦੀ ਹਿਸਟਰੀ ਵੈਸੇ ਲੱਭਾਂਗੇ, ਮਿਲ ਵੀ ਜਾਏਗੀ, ਤੇ ਹੋਏਗਾ ਕੁਛ ਨਾ ਕੁਛ ਛੋਟਾ ਮੋਟਾ। ਜ਼ਾਹਰ ਹੈ ਬਾਦਸ਼ਾਹ ਜਿਹੜੇ ਕੱਪੜੇ ਪਾਉਂਦੇ ਸੀ ਉਹਨਾਂ ਤੇ ਸਟਿਚਿੰਗ ਹੋਈ ਹੁੰਦੀ ਸੀ। ਹਾਂ, ਨਹੀਂ ਹੱਥਾਂ ਨਾਲ ਤਾਂ ਕਰਦੇ ਸੀ, ਅੱਜ ਕੱਲ੍ਹ ਵੀ ਕਰਦੇ ਨੇ ਹੱਥਾਂ ਨਾਲ ਸਟਿਚਿੰਗ, ਜਿਹੜੀ ਮੈਨੂਅਲੀ ਕਰਦੇ ਨੇ, ਪਰ ਮਸ਼ੀਨਾਂ ਦਾ ਮਕੈਨੀਕਲ ਜਿਹੜਾ ਰੈਵੋਲੂਸ਼ਨ ਆਇਆ ਉਹ ਤੋਂ ਅੱਗੇ ਫਿਰ ਗੱਲਾਂ ਆਈਆਂ। ਐਟ ਮਾਸ ਲੈਵਲ। ਹਾਂ ਠੀਕ ਹੈ। ਕਾਜ ਹੁੰਦਾ ਹੀ ਸੂਈ ਧਾਗੇ ਨਾਲ ਕਰਨਾ ਸੀ। ਹਾਂ ਜੀ, ਅੱਗੇ ਚਲਿਏ ਜੀ, ਅੱਗੇ ਚੱਲੋ। ਅੱਛਾ ਜੀ, 82 ਨੰਬਰ। ਹਾਂ ਜੀ, ਮੈਂ ਪੜ੍ਹਦਾ। ਹਾਂ ਜੀ, ਪੜੋ। ਬਹਿਨ ਉੱਠੀ, ਇਹ 82 ਨੰਬਰ ਹੈ। ਬਹਿਨ ਉੱਠੀ ਲੜ ਚੰਬੜੀ, ਮੈਨੂੰ ਕਿਤੇ ਲੜ ਲਾ, ਸਾਹਿਬਾਂ ਜਹੀਆਂ ਰਾਣੀਆਂ ਲੱਖ ਦੇਸਾਂ ਪਰਨਾਹ, ਆਵਸਨ ਲੈ ਜਾਵਸਨ ਖੜਨ ਡੋਲੀ ਵਿੱਚ ਪਾ, ਢੂੰਡਨ ਦਾਰੇ ਬੈਠਕਾਂ ਕਿੱਥੇ ਖਰਲਾਂ ਦਾ ਸ਼ਾਹ, ਵਾਸਤਾ ਗਤਨੀਆਂ ਰੱਬ ਦਾ ਅਜੋਕਾ ਵਾਰ ਖੁੰਝਾ, ਜਿਵੇਂ ਸ਼ਹੀਦਾਂ ਕਰਬਲਾ ਖੇਵਾ ਸਾਡੇ ਜਾ। ਇਹ ਗੱਲ ਹੀ ਮੁਕਾਤੀ ਉਹਨੇ ਕਰਬਲਾ ਕਹਿ ਕੇ, ਕਿਵੇਂ ਨੂੰ ਕਰਬਲਾ ਹੀ ਕਹਿ ਦਿੱਤਾ। ਅੱਛਾ ਜੀ, ਭੈਣ ਉੱਠੀ ਲੜ ਚਿੰਬੜੀ, ਇਹ ਲੜ ਉਹੀ, ਮੈਨੂੰ ਕਿਤੇ ਲੜ ਲਾ। ਇਹ ਵੀ ਕਮਾਲ ਹੈ ਕਿ ਸਾਡੀ ਸ਼ਾਇਰੀ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਪੋਇਟਿਕ ਐਲਿਟਰੇਸ਼ਨ, ਇੱਕ ਲਫ਼ਜ਼ ਦਾ ਦੋ ਦਫਾ ਆਣਾ, ਲੜ ਚਿੰਬੜੀ ਕਿਤੇ ਲੜ ਲਾ, ਕਿਤੇ ਮੈਨੂੰ ਕਿਸੇ ਦੇ ਸਪੁਰਦ ਕਰ, ਮੈਨੂੰ ਕਿਸੇ ਦੇ ਹਵਾਲੇ ਕਰ, ਸਾਹਿਬਾਂ ਜਈਆਂ ਰਾਣੀਆਂ ਲੱਖ ਦੇਸਾਂ ਪਰਨਾਹ। ਇਹ ਤੂੰ ਇੱਕ ਸਾਹਿਬਾਂ ਦੀ ਗੱਲ ਕਰ ਰਿਹਾ, ਇਹ ਭੈਣ ਹੀ ਬੋਲ ਰਹੀ ਹੈ, ਤੇ ਮੈਂ ਲੱਖਾਂ ਜਿਹੜੀਆਂ ਸਾਹਿਬਾਂ ਲੈ ਆਵਾਂਗੀ, ਅਫਸਨ ਲੈ ਜਾਵਸਨ ਖੜੀ ਡੋਲੀ ਵਿੱਚ ਪਾ। ਉਹ ਸਾਹਿਬਾਂ ਜਿਹੜੀ ਹੈ ਉਹਦੇ ਜਿਹੜੇ ਵੀ ਉਹਦੇ ਹੈ ਨੇ ਜਾਂਜੀ, ਉਹ ਆਣਗੇ ਜੰਜ ਲੈ ਕੇ ਉਹਨੂੰ ਲੈ ਜਾਣਗੇ। ਤੈਨੂੰ ਕੀ ਮੁਸੀਬਤ ਪਈ ਹੈ, ਕਿਉਂਕਿ ਉਹਦਾ ਵਿਆਹ ਹੋ ਰਿਹਾ ਸਾਹਿਬਾਂ ਦਾ, ਤੇ ਉਦੋਂ ਉਹਦਾ ਮੈਸੇਜ ਆਇਆ ਕਿ ਨਹੀਂ ਮੇਰਾ ਵਿਆਹ ਹੋ ਜਾਏਗਾ, ਨਹੀਂ ਤੂੰ ਛੇਤੀ ਆ ਤੇ ਮੈਨੂੰ ਕੱਢ ਕੇ ਲੈ ਜਾ। ਉਹ ਕਹਿ ਰਹੀ ਆਵਸਨ ਲੈ ਜਾਵਸਨ ਖੜੀ ਡੋਲੀ ਵਿੱਚ ਪਾ, ਸਾਹਿਬਾਂ ਦਾ ਵਿਆਹ ਹੋ ਜਾਏਗਾ, ਉਹ ਚਲੀ ਜਾਏਗੀ, ਤੈਨੂੰ ਕੀ ਪ੍ਰੋਬਲਮ ਹੈ। ਢੂੰਡਨ ਦਾਰੇ ਬੈਠਕਾਂ ਕਿਤ ਖਰਲਾਂ ਦਾ ਸ਼ਾਹ, ਲੇਕਿਨ ਉਹ ਤੇ ਚਲੀ ਜਾਏਗੀ, ਪਰਨਾਈ ਜਾਏਗੀ, ਸ਼ਾਦੀ ਹੋ ਜਾਏਗੀ, ਲੇਕਿਨ ਸਾਨੂੰ ਜਿਹੜਾ ਇੱਥੇ ਦਾਨਾਬਾਦ ਚ ਜਿਹੜੀਆਂ ਬੈਠਕਾਂ ਨੇ ਉਹ ਢੂੰਡਣਗੀਆਂ, ਦਾਰਾ ਜਿਹੜੀਆਂ ਬੈਠਕਾਂ ਨੇ ਉਹ ਢੂੰਡਣਗੀਆਂ, ਕਿਤ ਖਰਲਾਂ ਦਾ ਸ਼ਾਹ, ਖਰਲਾਂ ਦਾ ਸ਼ਾਹ ਮਿਰਜ਼ਾ, ਕਿ ਮਿਰਜ਼ਾ ਕਿੱਥੇ ਚਲਾ ਗਿਆ, ਇੱਥੇ ਤੇ ਦਾਰੇ ਵਿੱਚ ਬੈਠਕਾਂ ਲੱਭਣਗੀਆਂ ਤੈਨੂੰ। ਵਾਸਤਾ ਗਤਨੀਆਂ ਰੱਬ ਦਾ ਅਜੋਕਾ ਵਾਰ ਖੁੰਝਾ, ਅਜੋਕਾ ਮੈਨੇ ਅੱਜ ਦਾ, ਵਾਰ ਮੈਨੇ ਦਿਨ, ਖੁੰਝਾ ਮੈਨੇ ਉਹਨੂੰ ਛੱਡ ਦੇ, let it go। ਹਾਂ, ਜਿਵੇਂ ਸ਼ਹੀਦਾਂ ਕਰਬਲਾ ਖੀਵੇ ਸਾਡੀ ਜਾ। ਅਬ ਹਜ਼ਰਤ ਇਮਾਮ ਹੁਸੈਨ ਦੀ ਬਹੁਤ ਇੱਕ ਫੇਮਸ ਕਹਾਣੀ ਹੈ ਮੁਸਲਮਾਨਾਂ ਦੇ ਵਿੱਚ, ਕਿ ਕਰਬਲਾ ਦੇ ਵਿੱਚ ਉਹਨਾਂ ਨੂੰ ਬੁਲਾਇਆ ਸੀ, ਫਿਰ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਸੀ, ਫਿਰ ਉਹ ਸ਼ਹੀਦ ਹੋ ਗਏ ਸੀ। ਤੇ ਕਹਿੰਦੀ ਖੀਵਾ ਤੇ ਸਾਡੇ ਲਈ ਕਰਬਲਾ ਹੈ, ਤੂੰ ਉੱਥੇ ਤੈਨੂੰ ਪਾਣੀ ਤੈਨੂੰ ਮਿਲਣਾ ਨਹੀਂ, ਉਹ ਤੈਨੂੰ ਮਾਰ ਦੇਣਗੇ। ਸਰ ਜੀ ਇਹਦਾ ਇਹ ਮਤਲਬ ਹੋਇਆ ਕਿ ਯਕੀਨਨ ਤੇਰੀ ਉੱਥੇ ਮੌਤ ਹੈ। ਜਿਹੜਾ ਕਰਬਲਾ ਦਾ ਮੈਟਾਫਰ ਇੱਥੇ ਆਇਆ ਨਾ, ਜਿਹੜਾ ਨੇ ਕਰਬਲਾ, that is very strong, very strong, ਕਿ ਉਹ ਤੇ ਇੱਕ ਐਸੀ ਕਹਾਣੀ ਹੈ ਜਿਹੜੀ ਇਹ ਜਿਹੜਾ ਪੂਰਾ ਇੱਕ ਜਿਹੜਾ ਤੁਹਾਡਾ ਮੁਸਲਮਾਨ ਸ਼ੀਆ ਦਾ, ਉਹ ਤੇ ਉਹਦੇ ਉੱਤੇ ਖਲੋਤਾ ਹੈ ਸਾਰਾ, ਕਰਬਲਾ ਦੇ ਉੱਤੇ। ਉਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਜੀ, ਤੇ ਉਹ ਬਹੁਤ ਦੁਹਰਾਈ ਜਾਂਦੀ ਹੈ ਮੁਸਲਮਾਨਾਂ 'ਚ ਬਾਰ-ਬਾਰ। ਤੇ ਉਹ ਕਹਿ ਰਹੀ ਹੈ ਕਿ ਤੇਰੇ ਲਈ ਤੇ ਜਿਹੜਾ ਨਾ ਉਹ ਖੀਵਾ ਕਰਬਲਾ ਹੈਗਾ, ਯਾਨੀ ਕਿ ਇਹ ਐਸੋ ਵੱਡੀ ਮੇਰਾ ਖਿਆਲ ਉਹ ਜਿਹੜਾ ਇਨਵੋਕ ਨਹੀਂ ਕਰ ਸਕਦੀ ਮੈਟਾਫਰ
ਰਮਜ਼ ਜਿਹੜੀ ਹੈ ਇਸ ਤੋਂ ਵੱਡੀ ਨਹੀਂ ਆ ਸਕਦੀ। ਮਤਲਬ ਐਂਟੀਸਪੇਟ ਵੀ ਕਰ ਰਹੀ ਹੈ ਇੱਥੇ ਕਿ ਬਈ ਤੂੰ ਜਿਵੇਂ ਕਰਬਲੇ ਚ ਇਕੱਲੇ ਗਏ ਸਨ ਤੇ ਵਾਪਸ ਨਹੀਂ ਸੀ ਆਏ, ਤੇ ਉਹਨਾਂ ਦਾ ਮੁਕਾਬਲਾ ਇੱਕ ਪੂਰੀ ਫੌਜ ਨਾਲ ਸੀ, ਤੇਰਾ ਵੀ ਇਹੀ ਹਿਸਾਬ ਹੈ, ਤੂੰ ਵਾਪਸ ਨਹੀਂ ਆਣਾ ਉਹਨਾਂ ਤੋਂ। ਹਾਂ, ਕਿਉਂਕਿ ਵਿੱਚ ਇਹ ਕਿ ਉਹਨਾਂ ਨੇ ਇਨਵਾਈਟ ਕੀਤਾ ਸੀ ਨਾ ਉਹਨਾਂ ਨੂੰ, ਇਮਾਮ ਹੁਸੈਨ ਨੂੰ। ਹਾਂਜੀ ਤੇ ਹਾਂਜੀ ਤੈਨੂੰ ਵੀ ਇਨਵਾਈਟ ਕਰ ਰਿਹਾ, ਤੇ ਤੇਨਾਂ ਉਹੀ ਅਸ਼ਰ ਹੋਣਾ ਜਿਹੜਾ ਇਮਾਮ ਹੁਸੈਨ ਦਾ ਕਰਬਲਾ ਚ ਹੋਇਆ ਸੀ। ਬਿਲਕੁਲ। ਉਹ ਯਾਜ਼ਿਦ ਸੀਗਾ, ਸ਼ਾਇਦ ਯਾਜ਼ਿਦ ਸੀਗਾ ਯਜ਼ੀਦ। ਉਹਦੇ ਹਾਂ ਯਜ਼ੀਦ ਸੀ, ਉਹਨੇ ਇਹਨਾਂ ਨੂੰ ਟ੍ਰਿਕ ਕੀਤਾ ਸੀ। ਜੀ ਜੀ ਹਾਂ ਹਾਂਜੀ, ਚਲਿਏ ਅੱਗੇ। ਅੱਛਾ, ਇਹ ਅਜੋਕਾ ਇਕੱਲੇ ਗਏ ਸਨ ਵਾਰ ਤੋਂ ਮੁਰਾਦ ਇਹ ਜਿਹੜੇ ਸੀਗੇ ਹੁਸੈਨ ਸਨ ਜਿਹੜੇ, ਉਹ ਇਕੱਲੇ ਤੇ ਨਹੀਂ ਸੀ ਗਏ, ਉਹਨਾਂ ਦੇ ਨਾਲ ਸਾਥੀ ਵੀ ਗਏ ਸੀ। ਨਹੀਂ, ਪੂਰਾ ਟੱਬਰ ਸੀ ਉਹਨਾਂ ਦਾ। ਟੱਬਰ ਗਿਆ ਸੀ ਨਾ, ਰਾਈਟ, ਦੈਟਸ ਰਾਈਟ। ਪੂਰਾ ਟੱਬਰ ਸੀ, ਔਰ ਉਹਦੇ ਚ ਉਹਨਾਂ ਦੀ ਬੀਵੀ ਸੀ, ਉਹਨਾਂ ਦੇ ਬੱਚੇ ਸੀ, ਉਹਨਾਂ ਨੇ ਹੋਰ ਰਿਸ਼ਤੇਦਾਰ ਵੀ ਸੀ। ਅੱਛਾ, ਇਹਦੇ ਚ ਇੱਕ ਜਿਹੜਾ ਅਜੋਕਾ ਵਾਰ ਲਫ਼ਜ਼ ਤੁਸੀਂ ਕਿਹਾ ਸੀ, ਵਾਰ ਦਾ ਮਤਲਬ ਤੇ ਦਿਨ ਵੀ ਹੁੰਦਾ, ਅਜੋਕਾ ਵਾਰ ਹਮਲਾ ਤੇ ਨਹੀਂ? ਅੱਜ ਦਾ ਜਿਹੜਾ ਇੱਕ ਹਮਲਾ ਜਾਂ ਇੱਕ ਜਿਹੜੀ ਹੋਣੀ ਹੈ ਉਹਨੂੰ ਖੁੰਝਾ ਛੱਡ ਕਿਸੇ ਤਰ੍ਹਾਂ ਖੁੰਝਾ ਮਾਨੇ ਹੁੰਦਾ ਕਿ ਲੈਟ ਇਟ ਗੋ, ਇਹਨੂੰ ਤੂੰ ਇਹਨੂੰ ਜਾਣ ਦੇ। ਇਹ ਵਾਰ ਖੁੰਝਾ, ਵਾਰ ਦਾ ਮਤਲਬ ਦਿਨ ਵੀ ਹੈ ਲੇਕਿਨ ਉਹ ਟਾਈਮ ਵੀ ਹੈ। ਇਹਨੂੰ ਬਰਾਡਰ ਮੈਨੇ ਤੇ ਅਗਰ ਤੁਸੀਂ ਵਾਰ ਲੈਣਾ ਚਾਹੋ ਤੇ ਵਾਰ ਜਿਹੜਾ ਹੈ, ਵਾਰ ਤੇ ਵੈਸੇ ਸਾਡੇ ਲਈ, ਸਾਡੀ ਸ਼ਾਇਰੀ ਦੇ ਵਿੱਚ ਹਿਸਟਰੀ ਲਈ ਆਉਂਦਾ ਹੈ। ਚੁਗੱਤਿਆਂ ਦੀ ਵਾਰ, ਹਿੰਦ ਪੰਜਾਬ ਵਾਰ, ਸ਼ਾਹ ਮੁਹੰਮਦ ਦੀ ਹਿੰਦ ਪੰਜਾਬ ਵਾਰ। ਵਾਰ ਹੈਗਾ ਐਪਿਕ ਪੋਇਮ, ਲੌਂਗ ਐਪਿਕ ਪੋਇਮ। ਵਾਰ ਜਿਹੜਾ ਇੱਥੇ ਜਿਹੜਾ ਉਹ ਮੰਗਲਵਾਰ, ਬੁੱਧਵਾਰ, ਵਾਰ ਜਿਹੜਾ ਦਿਨ ਵੀ ਹੈ ਇੱਥੇ ਜਿਹੜਾ ਨਾ, ਉਹ ਵਾਰ ਦਾ ਮਤਲਬ ਹੈ ਪ੍ਰੈਜ਼ੈਂਟ ਟਾਈਮ। ਅਜੋਕਾ ਤੇ ਬਿਲਕੁਲ ਹੈਗਾ ਅੱਜ ਦੀ ਗੱਲ, ਟੂਡੇ। ਉਹਨਾਂ ਜ਼ਮਾਨਿਆਂ 'ਚ ਜ਼ੁਬੈਰ ਸਰ ਇਹਦਾ ਨਾਂ ਕੀ ਹੈ ਕਿ ਇੱਕ ਲਫ਼ਜ਼ ਦੇ ਕਈ ਮਤਲਬ ਹੁੰਦੇ ਸੀ, ਯੂ ਜਸਟ ਹੈਡ ਟੂ ਸੀ ਇਟ ਇਨ ਦ ਕੰਟੈਕਸਟ, ਕਿਹੜੇ ਕੰਟੈਕਸਟ 'ਚ ਕਹਿ ਰਿਹਾ ਹੈ ਨਾ। ਹਾਂ, ਬਸ ਉਹ ਹੁਣ ਥੋੜੀ ਜਿਹੀ ਮੇਰੇ ਖਿਆਲ 'ਚ ਜ਼ਿਆਦਾ ਇਵੋਲਵ ਹੋ ਗਈ ਹੈ ਲੈਂਗੁਏਜ ਕਰਕੇ, ਤੇ ਅਲੱਗ-ਅਲੱਗ ਲਫ਼ਜ਼ ਬਣ ਗਏ ਨੇ। ਇਜ਼ ਦੈਟ ਟਰੂ? ਪ੍ਰੈਜ਼ੈਂਟ ਟਾਈਮ ਉਹ ਕਹਿ ਰਹੀ ਕਿ ਜਿਹੜਾ ਹੁਣ ਇਸ ਵੇਲੇ ਜਿਹੜਾ ਟਾਈਮ ਹੈ, ਜਿਹੜਾ ਹਾਜ਼ਰ ਵਕਤ ਹੈ, ਹਾਜ਼ਰ ਵਕਤ ਬਿਲਕੁਲ, ਉਹਨੂੰ ਤੂੰ ਖੁੰਝਾ ਦੇ, ਨਾਓ ਜਿਹੜਾ। ਹਾਂਜੀ, ਇਹ ਵੀ ਸਟੈਂਜ਼ੇ ਚ ਮੇਰੇ ਖਿਆਲ ਥੋੜੀ ਜਿਹੀ ਹੋਰ ਵੀ ਬਾਰੀਕੀ ਹੈ। ਇੱਕ ਤਾਂ ਇਹ ਆ, ਪਹਿਲੀਆਂ 2 ਲਾਈਨਾਂ ਦੇ ਵਿੱਚ ਉਹ ਆਪਣੇ ਕਹਿੰਦੀ ਆ, ਭੈਣ ਕਹਿੰਦੀ ਆ ਕਿ ਤੂੰ ਹੁਣ ਮੇਰੇ ਵਿਆਹ ਬਾਰੇ ਸੋਚ ਪਹਿਲਾਂ, ਕਿ ਮੈਂ ਤੇਰੇ ਵਿਆਹ ਨੂੰ ਸਭ ਕੁਝ ਮਤਲਬ ਹੋ ਜਾਏਗਾ, ਪਰ ਮੈਨੂੰ ਪਹਿਲਾਂ ਕਿਸੇ ਦੇ ਲੜ ਕੇ ਮੇਰੇ ਨੂੰ ਆਪਣੇ ਵਿਆਹ ਬਾਰੇ, ਮੇਰੇ ਵਿਆਹ ਬਾਰੇ ਸੋਚ। ਦੂਸਰੀਆਂ ਲਾਈਨਾਂ ਚ ਅੱਗੇ ਜਾ ਕੇ ਕਹਿੰਦੇ ਕਿ ਸਾਹਿਬਾਂ ਦੇ ਵਿਆਹ ਨੂੰ ਤੇ ਇਗਨੋਰ ਕਰ, ਛੱਡ, ਉਹ ਦੂਸਰਾ ਵਿਆਹ ਹੋ ਰਿਹਾ। ਤੀਸਰਾ ਫਿਰ ਕਹਿੰਦਾ ਕਿ ਉਹਦਾ ਅੰਜਾਮ ਕੀ ਹੋਣਾ ਜੇ ਉਧਰ ਜਾਏਗਾ, ਤੇ ਉਹ ਭੈਣ ਜਿਹੜੀ ਉਹਨੂੰ ਡਰਾਉਂਦੀ ਆ ਇਸ ਮਾਮਲੇ 'ਚ। ਸੋ ਉਹਦੇ 'ਚ ਦੇਖੋ 2 ਵਿਆਹ ਹੋ ਰਹੇ ਨੇ ਸਾਈਮਲਟੇਨੀਅਸਲੀ, ਔਰ ਉਹਦੇ 'ਚੋਂ ਟਾਈਮ ਬੜਾ ਅਹਿਮ ਚੀਜ਼ ਹੈਗੀ ਆ। ਔਰ ਪਹਿਲਾਂ ਵੀ ਵਿਆਹ ਦੀ ਗੱਲ ਜਿਹੜੀ ਕਹਿੰਦੀ ਆ ਕਿ ਮੈਂ ਤੇਰੇ ਵਿਆਹ ਦੀਆਂ ਤਿਆਰੀਆਂ ਕਰੂੰਗੀ, ਮੈਨੂੰ ਬੜੀ ਰੀਝ ਹੈ ਤੇ ਸਾਰਾ ਕੁਛ ਹੈ। ਮੇਰੇ ਖਿਆਲ ਦੇਖੋ ਵਿਆਹ 2-3 ਤਰ੍ਹਾਂ ਦੇ ਸਾਈਮਲਟੇਨੀਅਸਲੀ ਹੋ ਰਹੇ ਨੇ। ਹੈ ਬਿਲਕੁਲ ਸਹੀ ਹੈ, ਮੈਂ ਮਿਸ ਕਰ ਗਿਆ। ਮੈਨੂੰ ਕਿਤੇ ਲੜ ਲਾ, ਮੇਰਾ ਵੀ ਕਿਤੇ ਵਿਆਹ ਵੂ ਕਰਕੇ ਜਾ, ਮੈਨੂੰ ਵੀ ਕਿਤੇ ਕਿਸੇ ਦੇ ਸਪੁਰਦ ਕਰਕੇ ਜਾ, ਮੇਰਾ ਵੀ ਤੇ ਵਿਆਹ ਹੋਣਾ। ਉਹ ਤੂੰ ਕਦੀ ਸੋਚਿਆ ਨਹੀਂ? ਆਪਾਂ ਸੋਚਦੇ ਆਂ ਉਹ ਤਾਂ ਹੋ ਰਿਹਾ ਹੈ ਨਾ, ਉਹਦੀ ਤਾਂ ਤਿਆਰੀ ਹੈ ਨਾ, ਇਹਦੀ ਕੁੜੀ ਦੇ ਵਿਆਹ ਦੀ ਤਾਂ ਤਿਆਰੀ ਹੋ ਰਹੀ, ਜਿਹਨੂੰ ਛੱਡ ਕੇ ਉਹ ਜਾ ਰਿਹਾ। ਇਹ ਬੜਾ ਟਿਪੀਕਲ ਲਫ਼ਜ਼ ਹੈ ਸਾਰੇ ਪੰਜਾਬੀ ਕਲਚਰ 'ਚ, ਜਦੋਂ ਭੈਣਾਂ ਅਮੂਮਨ ਇਹ ਨਹੀਂ ਕਹਿੰਦੀਆਂ ਕਿ ਵਿਆਹ ਕਰ ਦੋ ਸਾਡਾ, ਲੇਕਿਨ ਉਹ ਕਿਸੇ ਮਾਮਲੇ 'ਚ ਕੋਈ ਮਾਮਲਾ ਰੋਕਣ ਵਾਸਤੇ, ਉਹਨੂੰ ਰੋਕਣ ਵਾਸਤੇ ਕਿ ਤੂੰ ਨਾ ਜਾ, ਉਹਨੂੰ ਕਹਿ ਰਹੀ ਹੈ ਕਿ ਤੂੰ ਪਹਿਲੇ ਮੇਰਾ ਤਾਂ ਕੁਛ ਕਰ, ਮੈਨੂੰ ਇਸ ਤਰ੍ਹਾਂ ਨਾ ਛੱਡ ਕੇ ਜਾ। ਬਿਲਕੁਲ, ਲੇਕਿਨ ਮੈਂ ਬੜੇ ਕਲਚਰਲ ਮੈਟਾਫਰ, ਕਲਚਰਲ ਲੈਂਗੁਏਜ ਦੇ ਵਿੱਚ ਲਪੇਟ ਕੇ ਗੱਲ ਕਰ ਰਹੀ, ਮੈਨੂੰ ਕਿਤੇ ਲੜ ਲਾ, ਮੇਰੇ ਬਾਰੇ ਵੀ ਸੋਚ, ਮੇਰਾ ਵੀ ਕਿਤੇ ਲੜ। ਤਮਾਮ ਐਕਸਕਿਊਜ਼ ਯੂਜ਼ ਕਰਦੀ ਪਈ ਹੈ ਕਿ ਕਿਸੇ ਬਾਨੇ ਰੁਕ ਜਾਏ, ਹਾਂਜੀ, ਇਨਵੋਕ ਕਰਦੀ ਪਈ ਹੈ, ਪਰ ਉਹ ਨਹੀਂ ਰੁਕਦਾ ਪਿਆ। ਅੱਗੇ ਅਸੀਂ ਵੇਖਣੇ ਪਏ ਜੀ। ਪੜੋ ਜੀ, ਕਿਸੇ ਨੇ ਪੜਨਾ? ਬੀਬਾ ਜੀ? ਨਹੀਂ, ਅਮਨ ਨੇ ਪੜਿਆ ਨਹੀਂ ਹਾਲੇ ਸ਼ਾਇਦ। ਅੱਛਾ, ਮੈਂ ਪੜ੍ਹ ਦਿੰਦਾ ਜੀ। ਜਵਾਬ ਮਿਰਜ਼ਾ, ਮੰਦਾ ਕੀਤਾ ਈ ਛਤੀਏ, ਕੀਤੀ ਏ ਗੱਲ ਬੁਰੀ, ਇਸ਼ਕ ਨਹੀਂ ਕੁਝ ਜਾਂਦਾ, ਵਗਿਆ ਕਰ ਖੁਰੀ, ਸਿਰ ਪਈ ਸਿਆਲੀ ਜਾਵਣਾ, ਤੋੜੇ ਪੇਟ ਛੁਰੀ। ਬਸ ਇੰਨੀਆਂ ਲਾਈਨਾਂ ਵੀ।
ਛੱਤੀ ਜਿਹੜੀ ਹੈ ਉਹ ਉਹਦੀ ਭੈਣ ਆ ਮਿਰਜ਼ੇ ਦੀ, ਉਹਨੂੰ ਕਹਿ ਰਿਹਾ ਕਿ ਤੂੰ ਭੈੜੀ ਗੱਲ ਕੀਤੀ ਹੈ ਛੱਤੀਏ, ਇਸ਼ਕ ਨਹੀਂ ਕੁਝ ਜਾਣਦਾ ਵਗਿਆ ਕਰ ਖੁਰੀ। ਵਗਣਾ ਮਾਨੇ ਹੁੰਦਾ ਹੈ ਜਾਣਾ, ਵਗਿਆ ਗਿਆ ਚਲਿਆ। ਖੁਰ ਜਿਹੜਾ ਹੈਗਾ ਪੈਰ ਹੈਗਾ, ਕਰ ਖੁਰੀ ਮਾਨੇ ਤੇਜ਼ੀ ਨਾਲ ਜਾਣਾ, ਨੱਸ ਪਿਆ, ਪੈਰਾਂ ਤੇ ਤੇਜ਼ੀ ਨਾਲ ਨੱਸ ਪਿਆ। ਇਸ਼ਕ ਨਹੀਂ ਕੁਝ ਜਾਣਦਾ ਵਗਿਆ ਕਰ ਖੁਰੀ, ਤੇਜ਼ੀ ਨਾਲ ਜਾ ਰਿਹਾ ਇਸ਼ਕ ਨੂੰ ਕੋਈ ਨਹੀਂ, ਜਿਹੜਾ ਉਹਨੂੰ ਕੁਛ ਨਹੀਂ ਪਤਾ। ਸਰ ਪਰ ਸਿਆਲੀ ਜਾਵਣਾ, ਸਰ ਪਰ ਬਿਲਕੁਲ ਜ਼ਰੂਰ, ਹਰ ਹਾਲ ਵਿੱਚ, ਇਮੀਡੀਏਟ, ਲਾਜ਼ਮੀ, ਜ਼ਰੂਰੀ। ਤੋੜੇ ਹੈ ਭਾਵੇਂ ਇਹ ਉੱਥੇ ਦੀ ਹੈ। ਖਬਰੇ ਵੀ ਅਸੀਂ ਕਹਿੰਦੇ ਹਾਂ, ਖਬਰੇ ਬੀਬਾ ਜੀ ਤੁਸੀਂ ਸੁਣਿਆ ਹੋਏਗਾ। ਹਾਂਜੀ ਸੁਣਿਆ ਸਰ ਜੀ, ਹਾਂਜੀ ਸਰ। ਖਬਰੇ ਇਹ ਬਾਹਰ ਦੇ ਵਿੱਚ ਤੋੜੇ ਜਿਹੜਾ ਉਹੀ ਭਾਵੇਂ ਖਬਰੇ ਪੇਟ ਛੁਰੀ, ਭਾਵੇਂ ਪੇਟ ਦੇ ਵਿੱਚ ਛੁਰੀ ਵੀ ਹੋਵੇ ਮੇਰੇ ਵੱਜੀ ਹੋਵੇ, ਉੱਥੇ ਮੈਂ ਜ਼ਰੂਰ ਜਾਵਾਂਗਾ ਜੋ ਮਰਜ਼ੀ ਹੋਵੇ। ਥੋੜਾ ਜਿਹਾ ਮੈਂ ਇਹਦੇ 'ਚ ਇੱਕ ਹੋਰ ਗੱਲ ਕਰਨਾ ਚਾਹਾਂ। ਇਸ਼ਕ ਨਹੀਂ ਕੁਝ ਜਾਣਦਾ ਵਗਿਆ ਕਰ ਖੁਰੀ। ਵਗਿਆ ਮਤਲਬ ਜਾਣਾ ਤੇ ਖੁਰ ਵੀ ਹੈ, ਲੇਕਿਨ ਵਗਿਆ ਮਤਲਬ ਜਿਸ ਨਾ ਵਗਦੀ ਨਦੀ ਦਾ ਪਾਣੀ ਮੁੜ ਕੇ ਨਹੀਂ ਆਉਂਦਾ, ਤੇ ਪਾਣੀ ਜਿਹੜਾ ਵਗਦਾ ਨਾ ਉਹ ਵੀ ਜਦੋਂ ਚੱਲਦਾ ਤੇ ਉਹ ਕੰਢੇ ਖੋਰ ਦਿੰਦਾ। ਤੇ ਕਹਿੰਦਾ ਇਸ਼ਕ ਐਸਾ ਦਰਿਆ ਹੈ ਜਿਹੜਾ ਕੰਢੇ ਖੋਰ ਦਿੰਦਾ, ਜਦੋਂ ਵਗ ਰਿਹਾ ਹੁੰਦਾ ਤੇ ਉਹ ਫਿਰ ਕੁਝ ਨਹੀਂ ਦੇਖਦਾ। ਦੋਨੇ ਮਾਨੇ ਚ ਆ ਸਕਦੇ। ਹਾਂ ਠੀਕ ਹੈ, ਤੁਸੀਂ ਉਹਨੂੰ ਉਹ ਐਕਸਪੈਂਡ ਕਰ ਸਕਦੇ ਹੋ, ਮਤਲਬ ਕਿਤੇ ਉਹ ਵੀ ਪਾਣੀ ਦੀ ਵੀ ਹੋ ਸਕਦੀ ਹੈ ਗੱਲ। ਲੇਕਿਨ ਜਿਹੜਾ ਵੀ ਕੋਈ ਰਸਤੇ ਦੇ ਵਿੱਚ ਸਾਡੇ ਜਾਣ ਲਈ ਵਗਿਆ ਗਾਣਾ ਵਗਿਆ, ਸਹੀ ਗੱਲ ਹੈ। ਤੁਰਨ ਲਈ ਵੀ ਬੋਲਿਆ ਜਾਂਦਾ, ਵਗਿਆ ਜਾ, ਲੱਗਿਆ ਜਾ, ਵਗਿਆ ਜਾ, ਕਹਿੰਦੇ ਵਗਿਆ ਜਾ, ਲੱਗਿਆ ਜਾ। ਹਾਂ, ਇਹ ਵੀ ਥੋੜਾ ਜਿਹਾ ਹੈ ਕਿ ਇਸ਼ਕ ਇਸ ਵੇਲੇ ਕੁਛ ਨਹੀਂ ਜਾਣਦਾ, ਫਟਾਫਟ ਜਾ ਰਿਹਾ, ਜਿਵੇਂ ਕਿ ਇਸ਼ਕ ਦੀ ਪੇਟ ਦੇ ਵਿੱਚ ਛੁਰੀ ਲੱਗੀ ਆ। ਉਸੇ ਤਰ੍ਹਾਂ ਹੀ ਹੁਣ ਮਤਲਬ ਕਿ ਉਹ ਜਿੱਦਾਂ ਕਹਿੰਦੇ ਸੀ ਨਾ ਕਿ ਫਤੂਰ ਚੜਿਆ ਉਹਨੂੰ ਦਿਲ ਦੇ ਦਿਮਾਗ ਦੇ ਉੱਤੇ, ਉਹਨੂੰ ਹੁਣ ਛੱਡ ਕੇ ਜਾਂ ਪੇਟ 'ਚ ਛੁਰੀ ਵੱਜੀ ਆ ਇਸ਼ਕ ਦੀ, ਇਸੇ ਕਰਕੇ ਹੁਣ ਕਾਹਲੀ ਆ ਉਹਨੂੰ। ਵੱਜੀ ਨਹੀਂ, ਉਹ ਕਹਿੰਦਾ ਭਾਵੇਂ ਵੱਜੀ ਹੋਵੇ, ਭਾਵੇਂ ਕਹਿ ਰਿਹਾ, ਭਾਵੇਂ ਸ਼ਾਇਦ ਭਾਵੇਂ ਵੱਜੀ ਹੋਵੇ। ਠੀਕ ਹੈ, ਤੋੜੇ ਦਾ ਮਤਲਬ ਭਾਵੇਂ ਹੈ, ਤੋੜੇ। ਠੀਕ ਹੈ ਜ਼ੁਬੈਰ ਸਾਹਿਬ, ਤੋੜੇ ਦਾ ਮਤਲਬ ਇੱਥੇ ਹੈਗਾ ਭਾਵੇਂ ਵੱਜੀ ਹੋਵੇ, ਬੇਸ਼ੱਕ ਵੱਜੀ ਹੋਵੇ। ਭਾਵੇਂ ਉਹ ਬਾਹਰ ਦੀ ਬੋਲੀ ਹੈ ਨਾ ਤੋੜੇ। ਤੋੜੇ ਦਾ ਮਤਲਬ even if I am stabbed, I would still go। ਭਾਵੇਂ ਛੁਰੀ ਪੇਟ 'ਚ ਵੱਜ ਜਾਏ, ਭਾਵੇਂ ਕੋ ਮਾਰ ਦੇ, ਮੈਂ ਫੇਰ ਵੀ ਜਾਵਾਂਗਾ। ਠੀਕ ਹੈ ਕਿ ਮੇਰੇ ਸਿਰ ਤੇ ਚੜਿਆ ਸਿਆਲ ਨਹੀਂ ਜਾਣਾ ਨਾ, ਹੁਣ ਮੈਂ ਕੋਈ ਚੀਜ਼ ਨਹੀਂ ਰੋਕ ਸਕਦੀ। ਔਰ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ ਕਿ ਇਸ਼ਕ ਦੀ ਛੁਰੀ ਟੁੱਟੀ ਪਈ ਪੇਟ ਵਿੱਚ, ਤੋੜ ਦਿੱਤੀ ਕਿਸੇ ਨੇ, ਮਤਲਬ ਡੈਗਰ ਜਿਸ ਤਰ੍ਹਾਂ ਮਾਰਿਆ ਗਿਆ ਨਾ, ਇਮੀਡੀਏਟ, ਐਮਰਜੈਂਸੀ, ਐਮਰਜੈਂਟ, ਇਮੀਡੀਏਟ। ਨਹੀਂ, ਤੋੜਨੇ ਦਾ ਮਤਲਬ ਮਾਰਨਾ ਵੀ ਹੈ। ਕੰਟੈਕਚੁਅਲੀ ਵੈਸੇ ਤੋੜੇ ਦਾ ਮਤਲਬ ਜਿਹੜਾ ਨਾ ਜ਼ੁਬੈਰ ਸਾਹਿਬ ਸ਼ਾਇਦ ਭਾਵੇਂ ਹੀ ਆ, ਭਾਵੇਂ ਉਹਦਾ ਮਤਲਬ ਭਾਵੇਂ, even if। ਜੀ ਚਲਿਏ ਪੁਸ਼ਪਾ ਜੀ ਨੇ ਪੜਨਾ। ਸਰਗੋਦਾ ਸਾਈਡ ਤੇ ਬੋਲੀ ਜਾਂਦੀ, ਸਰਗੋਦਾ ਸਾਈਡ। ਜੀ ਪੁਸ਼ਪਾ ਜੀ ਹੈ ਤੇਰੇ ਕੋਲ ਟੈਕਸਟ? ਹਾਂ ਨਹੀਂ ਜੀ, ਮੈਂ ਨਹੀਂ ਪੜਾਂਗੀ। ਹਾਂਜੀ, ਤੁਸੀਂ ਪੜਨਾ ਚਾਹੁੰਦੇ ਬੀਬਾ ਜੀ ਜਾਂ ਅਮਰਜੀਤ ਜੀ? ਜਾਂ ਨਹੀਂ ਤੁਸੀਂ ਪੜੋ ਜੀ, ਪੜੋ। ਸਹੀ ਸਰ, ਤੁਹਾਡੀ ਵਾਰੀ। ਕਿ ਮੈਂ ਪੜਨਾ। ਬੰਦ 84 ਜਵਾਬ 36 ਮਿਰਜ਼ੇ ਦੀ ਭੈਣ। ਸੁੱਤੀ ਸੁਫਨਾ ਵਾਚਿਆ, ਸੁਫਨਾ ਬੁਰੀ ਬਲਾ, ਥੰਮ ਕੜਕਾ ਮਾਰਿਓ, ਮਹਿਲ ਡਿੱਗਾ ਗਰੜਰਾ, ਬਾਲਾ ਛੱਜਾ ਝੜ ਪਿਆ, ਜਿਸ ਤੇ ਲਈ ਹਵਾ, ਹੱਥ ਅਟੇਰਨ ਰੰਗਲਾ, ਗਿਨ ਗਿਨ ਅਟੀਆਂ ਲਾ, ਭੂਰਾ ਜਿਹਾ ਇੱਕ ਝੋਟੜਾ, ਭੂਰਾ ਜਿਹਾ ਇੱਕ ਝੋਟੜਾ, ਸਿਆਲਾਂ ਕੁੱਠਾ ਜਾ, ਬੋਟੀ ਬੋਟੀ ਕਰ ਲਈ, ਲੈ ਕਬਾਬ ਬਣਾ, ਮੁੱਠੀ ਮੀਟ ਕੇ ਬਹਿ ਗਈ, ਲੈਂਦੀ ਉਭੇ ਸਾਹ, ਕੋਈ ਮੁਸਾਫਿਰ ਮਰ ਗਿਆ, ਕਿਸੇ ਨਾ ਮਾਰੀ ਢਾ, ਕਾਲੀ ਜਿਹੀ ਇੱਕ ਇਸਤਰੀ,
खली सरांदी आ, वास्ता गत्ता रब दा, कीवे शहर ना जा। वाह। सब तो वड्डा बंद भी यही है और बड़ा शानदार किस्म का बंद है जिहड़ा सुफना देख रही है वो। और सुफना साडा ना मुसलसल साडी शायरी दे विच चलदा है। खास तौर ते जिहड़ी यूसुफ जुलैहा दी कहानी है, हजरत यूसुफ जुलैहा दी कहानी जिहड़ी मौलवी गुलाम रसूल साहब ने लिखी हुई है पंजाबी विच, ਉਹਦੇ ਚ ਵੀ ਜਿਹੜੀ ਜ਼ੁਲੈਹਾ ਹੈ ਉਹਨੂੰ ਸੁਪਨਾ ਆਉਂਦਾ, 3 ਦਫਾ ਹਜ਼ਰਤ ਯੂਸਫ ਆਉਂਦਾ ਉਹਦੇ ਸੁਪਨੇ ਦੇ ਵਿੱਚ। ਉਹ ਫਿਰ ਜਿਸ ਹਜ਼ਰਤ ਯੂਸਫ ਨਾਲ ਵਿਆਹ ਕਰਦੀ ਹੈ ਉਹ ਹਜ਼ਰਤ ਯੂਸਫ ਨਹੀਂ ਹੁੰਦਾ, ਉਹ ਅਜ਼ੀਜ਼ੇ ਮਿਸਰ ਹੁੰਦਾ। ਔਰ ਜਿਹੜਾ ਫਿਰ ਉਹ ਬਣ ਕੇ ਆਉਂਦਾ ਹੈ ਉਹਨਾਂ ਦੇ ਘਰ ਮੁੰਡਾ ਬਣ ਕੇ ਆਉਂਦਾ, ਫਿਰ ਜਵਾਨ ਹੁੰਦਾ ਉਹ ਜ਼ੁਲੈਖਾ ਬੁੱਢੀ ਹੋ ਰਹੀ ਹੈ, ਹਜ਼ਰਤ ਯੂਸਫ ਜਵਾਨ ਹੋ ਰਹੇ ਨੇ। ਬੜੀ ਕਮਾਲ ਦੀ ਕਹਾਣੀ ਹੈ, ਕੁਰਾਨ ਦੇ ਵਿੱਚ ਵੀ ਹੈ, ਬਾਈਬਲ ਦੇ ਵਿੱਚ ਵੀ ਹੈ, ਤੇ ਉਹਨੂੰ ਮੁਖਤਲਿਫ ਹੈ। ਸੈਫੁਲ ਮਲੂਕ ਦੇ ਵਿੱਚ ਵੀ ਜਿਹੜਾ ਸੈਫੁਲ ਮਲੂਕ ਸ਼ਹਿਜ਼ਾਦਾ ਹੈ, ਬਦੀਉ ਜਮਾਲ ਜਿਹਦਾ ਨਾਂ ਹੈ, ਉਹ ਸੈਫੁਲ ਮਲੂਕ ਜਿਹੜੀ ਪਰੀ ਹੈ ਉਹਦਾ ਖਾਬ ਦੇਖਦਾ, ਸੁਪਨਾ ਵੇਖਦਾ। ਔਰ ਪਿੱਛੇ ਜਿਹੜੀ ਅਸੀਂ ਈਦ ਮਨਾਈ ਹੈ, ਈਦ ਕੁਰਬਾਨ ਜਿਹਨੂੰ ਕਹਿੰਦੇ ਨੇ ਮੁਸਲਮਾਨ, ਉਹਦੇ ਚ ਵੀ ਹਜ਼ਰਤ ਇਬਰਾਹੀਮ ਨੂੰ ਖਾਬ ਆਉਂਦਾ ਹੈ ਕਿ ਅੱਲਾ ਮੀਆਂ ਹੁਕਮ ਕਰਦਾ ਹੈ ਕਿ ਤੂੰ ਆਪਣੇ ਬੇਟੇ ਨੂੰ ਕੁਰਬਾਨ ਕਰ ਦੇ। ਤੇ ਸੁਪਨਾ ਜਿਹੜਾ ਹੈ ਉਹ ਮੁਸਲਸਲ ਲਿਟਰੇਚਰ ਦਾ ਇੱਕ ਬੜਾ ਪਾਵਰਫੁਲ ਤੁਸੀਂ ਕਹਿ ਲਓ ਹੈ ਹਿੱਸਾ ਹੈ, ਕਿਉਂਕਿ ਉਹ ਹੈ ਉਹ ਬੰਦੇ ਦੇ ਦਿਮਾਗ 'ਚ ਹੀ ਹੈ। ਬਲਕਿ ਯੂੰਗ ਨੇ ਬੜੀ ਸੋਹਣੀ ਗੱਲ ਕੀਤੀ ਸੀ, ਜਿਹੜਾ ਸਾਈਕੋਲੋਜਿਸਟ ਹੈ, ਕਿ ਸੁਪਨਾ ਜਿਹੜਾ ਹੈ ਉਹ ਬੰਦੇ ਦਾ ਜਿਹੜਾ ਅਚੇਤ ਹੈ, ਅਨਕੌਂਸ਼ੀਅਸ ਦੀ ਕਿਤਾਬ ਹੈ। ਜਿਹੜਾ ਬੰਦੇ ਦਾ ਅਨਕੌਂਸ਼ੀਅਸ ਹੈ ਉਹ ਉਹਦਾ ਹੈ। ਉਹਦੇ ਪਿੱਛੇ ਬੜੀਆਂ ਮਾਡਰਨ ਸਾਈਕੋਲੋਜੀ ਨੇ ਬਹੁਤ ਗੱਲਾਂ ਕੀਤੀਆਂ ਨੇ, ਔਰ ਇੱਥੋਂ ਤੱਕ ਕਿਹਾ ਗਿਆ ਕਿ ਸਾਡਾ ਸਿਰਫ 5% ਦਿਮਾਗ ਜਿਹੜਾ ਨਾ ਉਹ ਕੌਂਸ਼ੀਅਸ ਹੁੰਦਾ, 95% ਅਨਕੌਂਸ਼ੀਅਸ ਹੈ, ਜਿਹਦੇ ਵਿੱਚ ਖਾਬ ਵੀ ਨੇ, ਸਾਡੇ ਫੀਅਰਸ ਵੀ ਨੇ, ਹੋਰ ਚੀਜ਼ਾਂ ਵੀ ਨੇ। ਇਹ ਜਿਹੜਾ ਉਹਨੂੰ ਖਾਬ ਆ ਰਿਹਾ ਸੱਤੀ ਨੂੰ, ਉਹਨੂੰ ਇਹ ਖਾਬ ਨਹੀਂ ਹੈ, ਇੱਕ ਕਿਸਮ ਦੀ ਨਾਈਟਮੇਅਰ ਹੈ। ਔਰ ਇਹ ਜਿਹੜੀ ਹੈ ਸੁਪਨਾ ਨਹੀਂ ਹੈ, ਇਹ ਕੁਸੁਫਨਾ ਹੈ, ਕੁਸੁਫਨਾ ਹੈ। ਨਾਈਟਮੇਅਰ ਦਾ ਅਸੀਂ ਤਰਜਮਾ ਕਰਨੇ ਆ ਕੁਸੁਫਨਾ। ਇਹ ਅਸਲੀ ਲਫ਼ਜ਼ ਹੈ ਕਸੁਫਨਾ? ਕਸੁਫਨਾ ਹਾਂ ਵਰਤਿਆ ਜਾਂਦਾ ਹੈ। ਅੱਛਾ ਅੱਛਾ। ਸੁਪਨੇ ਤੋਂ ਕਸੁਫਨਾ ਬਣਾਇਆ, ਯਾਨੀ ਕਿ ਭੈੜਾ ਖਾਬ ਜੀ। ਤੇ ਸੁੱਤੀ ਨੂੰ ਸੁਪਨਾ ਆਇਆ, ਵਾਚਿਆ ਮੈਨੇ ਹੈਗਾ ਦੇਖਣਾ, ਦੇਖਣਾ। ਵਾਚਣਾ ਵੈਸੇ ਪੜ੍ਹ ਕੇ ਸੁਣਾਉਣਾ ਵੀ ਹੈ, ਮੈਂ ਹੁਣ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ, ਇਹ ਵੀ ਵਾਚਣ ਹੈ। ਸੁਪਨਾ ਬੁਰੀ ਬਲਾ, ਉਹਨੇ ਸੁਪਨਾ ਦੇਖਿਆ ਬੁਰਾ, ਬੜਾ ਭੈੜਾ ਸੁਪਨਾ ਆਇਆ। ਥੰਮ ਕੜਕਾ, ਜਿਹੜਾ ਥੰਮ ਸੀ ਉਹ ਕੜਕ ਗਏ ਨੇ, ਡਿੱਗ ਪਏ ਨੇ, ਕੜਕ ਕੇ ਖੜਕਣ ਦੀ ਆਵਾਜ਼ ਆਈ ਹੈ, ਉਹਨਾਂ ਦੇ ਡਿੱਗਣ ਦੀ ਆਵਾਜ਼ ਆਈ ਹੈ। ਕੰਮ ਕੜਕਾ ਮਾਰਿਓ, ਥੰਮ ਬਹੁਤ ਜ਼ਿਆਦਾ ਕੜਕੇ ਨੇ। ਮਹਿਲ ਡਿੱਗਾ ਗਰੜਾ, ਮਹਿਲ ਜਿਹੜਾ ਉਹ ਡਿੱਗ ਪਿਆ, ਔਰ ਉਹਦੇ ਗਰਗਰਾਹਟ ਜਿਹੜੀ ਆਈ ਹੈ, ਜ਼ੋਰਦਾਰ ਆਵਾਜ਼ ਆਈ ਹੈ। ਉਹ ਪੈਲਸ ਦੀ, ਕੋਈ ਪੈਲਸ ਸੀ, ਡਿੱਗਿਆ ਔਰ ਉਹਦੀ ਜ਼ੋਰਦਾਰ ਆਵਾਜ਼ ਆਈ ਹੈ ਡਿੱਗਣ ਦੀ। ਬਾਲਾ ਛੱਜਾ, ਬਾਲਾ ਜਿਹੜਾ ਛੱਤ ਦਾ ਉੱਪਰ ਦਾ ਹਿੱਸਾ ਹੈ, ਛੱਜਾ ਉੱਪਰ ਦਾ ਹਿੱਸਾ ਹੈ, ਬਾਲਾ ਜਿਹੜਾ ਸ਼ਤੀਰ ਦੇ ਵਿੱਚ ਦਿੱਤਾ ਜਾਂਦਾ ਹੈ। ਜੜ ਪਿਆ, ਡਿੱਗ ਪਿਆ, ਜਿਸ ਤੇ ਲਈ ਹਵਾ, ਜਿਹਦੇ ਤੇ ਹਵਾ ਉਹਦੇ ਤੇ ਆਂਦੀ ਸੀ। ਹੱਥ ਅਟੇਰਨ ਰੰਗਲਾ, ਗਿਣ ਗਿਣ ਅਟੀਆਂ ਲਾ, ਮੈਂ ਚਰਖਾ ਕੱਤ ਰਹੀ ਸਾਂ। ਔਰ ਜਿਹੜੀ ਹੈ ਅਟੇਰਨ ਜਿਹੜਾ ਹੈ ਉਹ ਮੈਂ ਸੂਤਰ, ਜਿਹੜੀ ਸੂਤਰ ਅਟੇਰਦੀ ਪਈ ਸਾਂ, ਸੂਤਰ ਦੀਆਂ ਅਟੀਆਂ ਜਿਹੜੀਆਂ ਬਣਾਉਂਦੇ ਨੇ, ਔਰ ਜਿਹੜਾ ਮੈਂ ਬਣਾ ਰਹੀ ਸਾਂ ਉਹ ਰੰਗਦਾਰ ਸੀ, ਔਰ ਗਿਣ ਗਿਣ ਕੇ ਉਹ ਲਾਉਂਦੇ ਨੇ। ਅੱਟੀ ਜਿਹੜੀ ਹੈ ਉਹ ਜਿਹੜੀ ਸੂਤਰ ਦੀ ਅੱਟੀ ਹੁੰਦੀ, 8 ਵਰਗੀ ਉਹਦੀ ਸ਼ਕਲ ਹੁੰਦੀ ਹੈ। ਔਰ ਅਟੀਆਂ ਮੈਂ ਲਾ ਰਹੀ ਸਾਂ, ਚਰਖਾ ਮੇਰਾ ਰੰਗਲਾ ਸੀ, ਅਟੇਰਨ ਕਰ ਰਹੀ ਸਾਂ, ਕੱਤ ਰਹੀ ਸਾਂ।
ਇਹਦੀ ਇੱਥੇ ਕੀ ਵਾਈ ਇਜ਼ ਸ਼ੀ ਡਿਸਕ੍ਰਾਈਬਿੰਗ ਇਟ ਸੋ ਬਿਊਟੀਫੁਲੀ ਕਿ ਐਡਾ ਸੋਹਣਾ ਚਰਖਾ ਸੀ, ਰੰਗਲਾ ਸੀ, ਮੈਂ ਟੇਰਨ ਬਣਾ ਰਹੀ ਸੁਪਨਾ ਸੀ। ਆ ਰਿਹਾ ਹੈ, ਨਹੀਂ ਸੁਪਨਾ ਤੇ ਆ ਰਿਹਾ, ਪਰ ਇਹਦੀ ਸਿਗਨੀਫੀਕੈਂਸ ਕੀ ਹੈਗੀ ਕਿ ਵੀ ਚਰਖੇ ਦੀ ਕੀ ਸਿਗਨੀਫੀਕੈਂਸ ਹੈ ਇੱਥੇ? ਉਹਨੇ ਉਦਾਂ ਹੀ ਜਸਟ ਦੱਸਿਆ ਕਿ ਮੈਂ ਕੀ ਕਰ ਰਹੀ ਸੀ, ਉਹਨੇ ਬੜਾ ਡੀਪਲੀ ਡਿਸਕ੍ਰਾਈਬ ਕੀਤਾ। ਹਾਂ, ਮੇਰਾ ਖਿਆਲ ਹੈ ਇੱਕ ਕੰਮ ਹੈ ਔਰਤਾਂ ਦਾ ਜਿਹੜੀਆਂ ਉਹ ਕਰਦੀਆਂ ਨੇ, ਤੇ ਉਹਨੇ ਕਿਹਾ ਜੀ ਮੈਂ ਇਹ ਕੰਮ ਕਰ ਰਹੀ ਸਾਂ, ਮੈਂ ਚਰਖਾ ਕੱਤ ਰਹੀ ਸਾਂ, ਅੱਟੀਆਂ ਲਾ ਰਹੀ ਸਾਂ, ਮੈਂ ਮਹਿਲ ਦੇ ਵਿੱਚ ਬੈਠੀ ਸਾਂ, ਉਹ ਛੱਜਾ ਡਿੱਗ ਪਿਆ, ਮੈਂ ਉੱਥੇ ਇਹ ਕੰਮ ਕਰ ਰਹੀ ਸੀ, ਅੱਗੇ ਚਰਖੇ ਦਾ ਦੇਖੋ ਨਾ, ਕੰਮ ਕਰ ਰਹੀ। ਸਿਆਲਾਂ ਦੀ ਗੱਲ ਆ ਜਾਏਗੀ ਅੱਗੇ। ਭੋਰਾ ਜਿਹਾ ਝੋਟੜਾ, ਸਿਆਲਾਂ ਖੁਟਾ ਜਾ। ਹਾਂ, ਜੋਟੜਾ ਜਿਹੜਾ ਇੱਕ ਛੋਟਾ ਜਿਹਾ ਜਿਹੜਾ ਉਹ ਬੈਂਸਾ ਹੈ, ਉਹ ਸਿਆਲਾਂ ਮੇਰਾ ਨੇ ਖਿਆਲ ਜਿਹੜਾ ਹੈ ਹੈ ਜ਼ਿਬਾ ਕੀਤਾ, ਖੁੱਟਾ ਮੇਰਾ ਜਾ ਖਿਆਲ ਉਹਨੇ। ਹਾਂਜੀ, ਹਾਂਜੀ, ਮੈਂ ਪਹਿਲੀ ਲਾਈਨ ਤੇ ਜਾਣ ਲੱਗਾ ਸੀ ਅਟੇਰਨ ਦੇ ਤੇ ਅੱਟੀਆਂ ਬਣਾਉਣ ਵਾਲੇ ਦੀ। ਇਹ ਜਿਹੜਾ ਹੈਗਾ ਨਾ ਮੈਟਾਫਰ ਹੀ ਇੱਕ ਕਿਸਮ ਦਾ। ਲੇਡੀ ਜਿਹੜੀਆਂ ਕੱਤਦੀਆਂ ਨੇ, ਸੂਤ ਕੱਤਣ ਤੋਂ ਬਾਅਦ ਫਿਰ ਉਹ ਅਟੇਰਨ ਦੇ ਉੱਤੇ ਧਾਗੇ ਨੂੰ ਚੜਾ ਕੇ ਤਾਂ ਅੱਟੀਆਂ ਬਣਾਉਂਦੀਆਂ ਨੇ। ਇਹ ਸਾਰੀਆਂ ਵਿਆਹ ਦੀਆਂ ਤਿਆਰੀਆਂ, ਕੱਪੜੇ ਬਣਾਉਣ ਦੀਆਂ ਤਿਆਰੀਆਂ ਦੇ ਵਿੱਚ ਇਹਨੂੰ ਤਰਿੰਜਣ ਦਾ ਹੀ ਇੱਕ ਪਾਰਟ, ਐਕਸਟੈਂਸ਼ਨ ਕਹਿ ਸਕਦੇ ਹਾਂ, ਕਿ ਉਹਨੂੰ ਐਂ ਲੱਗਦਾ ਕਿ ਉਹਦਾ ਆਪਣਾ ਵੀ ਜਿਹੜਾ ਵਿਆਹ ਦੀਆਂ ਤਿਆਰੀਆਂ ਜਾਂ ਅੱਗੇ ਜਿਹੜੀਆਂ ਚੀਜ਼ਾਂ ਹੋਣ ਉਹ ਵੀ ਹੱਥੋਂ ਜਾ ਰਹੀਆਂ। ਪਹਿਲਾਂ ਕਹਿ ਚੁੱਕੀ ਕਿ ਜੋ ਉੱਪਰ ਮਹਿਲ ਮਾੜੀਆਂ ਬਣਾਏ ਨੇ ਉਹ ਸਾਰੇ ਟੁੱਟਦੇ ਜਾ ਰਹੇ ਨੇ। ਇਹਦਾ ਆਪਣਾ ਵਿਆਹ ਵੀ ਹੁਣ, ਵਿਆਹ ਜਾਂ ਉਹਦੇ ਲਈ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਜਾਂ ਸਾਰਾ ਬਣਿਆ ਉਹ ਟੁੱਟਦਾ ਜਾ ਰਿਹਾ। ਫਿਰ ਅੱਗੇ ਤੁਸੀਂ ਕਹਿ ਰਹੇ ਸੀ ਕਿ ਝੋਟਾ ਇਜ਼ ਕਿ ਮਤਲਬ ਕਿ ਉਹਨਾਂ ਦੇ ਜੋ ਹੈਗੇ ਨੇ, ਆਈ ਗੈਸ ਉਹਨੂੰ ਕਹਿ ਰਹੇ ਨੇ, ਮੇਰਾ ਖਿਆਲ ਹੈ ਮਿਰਜ਼ੇ ਨੂੰ ਕਹਿ ਰਹੇ ਨੇ। ਛੋਟਾ ਬੈਲ ਹੈ, ਬਲਦ ਜਿਹੜਾ ਨਾ, ਛੋਟਾ ਬਲਦ ਹੈ, ਉਹਦਾ ਯੰਗ ਬੱਚਾ ਹੈ। ਯੰਗ ਸਟਰੋਂਗ ਬਲਦ ਜਿਹੜਾ ਹੁੰਦਾ ਛੋਟਾ, ਹਾਂ, ਜਿਹੜਾ ਯੰਗ ਐਂਡ ਸਟਰੋਂਗ ਬਲਦ ਜਿਹੜਾ ਹੁੰਦਾ। ਯਾ ਨਹੀਂ ਬਲਦ ਨਹੀਂ ਹੁੰਦਾ, ਬਫਲੋ। ਇਹ ਖੁਸ਼ੀ ਔਰ ਗਮੀ ਦੀਆਂ ਚੀਜ਼ਾਂ ਮਿਕਸ ਕਰ ਰਹੀ ਹੈ ਸੁਪਨੇ 'ਚ। ਬਫਲੋ ਨਹੀਂ ਹੈ, ਉਹ ਮੇਲ ਹੈ ਬੈਂਸਾ। ਅੱਛਾ, ਕੱਟਾ ਬੁੱਲ ਹੈ, ਬੁੱਲ ਹੈ। bull it is a bull। ਜੋਟਾ ਕੱਟੇ ਬੁੱਲ ਹੈ, ਛੋਟਾ ਯੰਗ ਬੁੱਲ ਕਹਿ ਲਓ, ਯੰਗ ਸਟਰੋਂਗ ਬੁੱਲ ਜਿਹੜੇ ਹੁੰਦੇ ਆ ਛੋਟੇ ਹੁੰਦੇ ਆ। ਕਿਉਂਕਿ ਸਾਡੇ ਵੱਲ ਪੰਜਾਬ ਦੇ ਵਿੱਚ ਝੋਟੇ ਜਿਹੜੇ ਹੁੰਦੇ ਨੇ ਦੇ ਆਰ ਬਫਲੋ, ਔਰ ਉਹ ਮਤਲਬ ਕਿ ਇੱਥੇ ਤਾਂ ਨੈਚੁਰਲੀ ਉਸ ਏਰੀਏ ਦੇ ਵਿੱਚ ਹੋਏਗਾ, ਕਾਫੀ ਦੁੱਧ ਤੇ ਮੱਝਾਂ ਤੇ ਇਹੋ ਜਿਹਾ ਕੰਮ ਹੋਏਗਾ, ਤੇ ਝੋਟੇ ਆਰ ਵੈਰੀ ਟਫੀ ਐਕਚੁਅਲੀ ਫॉर ਐਗਰੀਕਲਚਰ ਆਲਸੋ। ਹਾਂ, ਲੇਕਿਨ ਉਹਦਾ ਗੋਸ਼ਤ ਵੀ ਬੜਾ ਮਜ਼ੇਦਾਰ ਹੁੰਦਾ ਨਾ, ਉਹ ਜ਼ਿਬਾ ਅਗਰ ਕਰੋ ਨਾ, ਉਹਦਾ ਗੋਸ਼ਤ ਬੜਾ ਟੇਸਟੀ ਹੁੰਦਾ। ਤੇ ਭੂਰੇ ਰੰਗ ਦਾ ਇੱਕ ਜੋਟੜਾ ਬੈਂਸਾ ਹੈ, ਉਹ ਸਿਆਲਾਂ ਨੇ ਉਹਨੂੰ ਸਲਾਟਰ ਕੀਤਾ, ਉਹਨੂੰ ਉਹਦਾ ਕੁੱਟਿਆ, ਬੋਟੀ ਕਰ ਲਈ ਕਬਾਬ ਬਣਾ, ਮੁੱਠੀ ਮੀਟ ਕੇ ਬਹਿ ਗਈ ਲੈਂਦੀ ਉੱਬੇ ਸਾਹ। ਮੈਂ ਇਹ ਸੁਪਨਾ ਉਹ ਵੇਖ ਰਹੀ ਹੈ ਕਿ ਉਹਨਾਂ ਨੇ ਜੋਟੜਾ ਜਿਹੜਾ ਜ਼ਾਹਰ ਹੈ, ਨਜ਼ਰ ਆ ਰਿਹਾ ਕਿ ਉਹ ਮਿਰਜ਼ਾ ਹੀ ਹੈਗਾ, ਮਿਰਜ਼ਾ। ਹਾਂਜੀ, ਉਹ ਬਿਲਕੁਲ, ਉਹ ਜੋਟੜਾ ਜਿਹੜਾ ਉਹ ਮਿਰਜ਼ਾ ਹੈ, ਜਿਹਨੂੰ ਸਿਆਲਾਂ ਨੇ ਜ਼ਿਬਾ ਕਰ ਦਿੱਤਾ, ਉਹਦੀ ਬੋਟੀ ਬਣਾ ਕੇ ਕਬਾਬ ਬਣਾ ਲੈਣਾ। ਮੁੱਠੀ ਮੀਟ ਕੇ ਬਹਿ ਗਈ ਲੈਂਦੀ ਉੱਬੇ ਸਾਹ, ਉੱਚੀ ਮੈਂ ਸਾਹ ਲੈ ਰਹੀ ਹਾਂ। ਮੁੱਠੀ ਮੀਟਣਾ ਮਤਲਬ ਬੇਬਸੀ, ਕਿ ਬੇਬਸ ਹੋ ਕੇ ਬਹਿ ਗਈ। ਉੱਬੇ ਸਾਹ ਮੈਨੇ ਹੁੰਦਾ ਸਾਹ ਖਿੱਚ ਕੇ। ਨਹੀਂ ਮੁੱਠੀ ਮੀਟਣਾ, ਮੁੱਠੀ ਬੰਦ ਕਰਕੇ। ਮੁੱਠੀ ਮੀਟ ਬੇਬਸੀ ਦੀ ਹਾਲਤ ਹੈ, ਬੇਬਸੀ, ਹੈਲਪਲੈਸਨੈਸ। ਤੇ ਉੱਬੇ ਸਾਹ ਲੈ ਰਹੀ ਹਾਂ। ਕੋਈ ਮੁਸਾਫਰ, ਮੁਸਾਫਰ ਤੋਂ ਜ਼ਾਹਰ ਮਿਰਜ਼ਾ ਹੀ ਹੈ ਮੁਸਾਫਰ, ਜੇ ਉਹ ਖੀਵੇ ਗਿਆ ਹੈ, ਕਿਉਂਕਿ ਉਹਦਾ ਸ਼ਹਿਰ ਨਹੀਂ ਹੈ, ਤੇ ਉਹ ਮੁਸਾਫਰ ਹੀ ਹੈ ਉੱਥੇ। ਕਿਸੇ ਨੇ ਮਾਰੀ ਡਾ ਮੈਨੇ ਉੱਚੀ ਡਾ ਮਾਰ ਕੇ ਰੋਣਾ, ਉਹ ਹੈ, ਕੋਈ ਉਹਦੇ ਮਰਨ ਤੇ ਨਹੀਂ ਰੋਇਆ। ਕਾਲੀ ਜਿਹੀ ਇੱਕ ਇਸਤਰੀ ਖਲੀ ਸਰਾਂਦੀ ਆ, ਕਾਲੀ ਜਿਹੀ ਇੱਕ ਔਰਤ ਸੀ, ਉਹ ਸਰਾਣੇ ਤੇ ਆ ਕੇ ਖੜੀ ਹੋ ਗਈ। ਵਾਸਤਾ ਗੱਤਾਂ ਰੱਬ ਦਾ ਖੀਵੇ ਸ਼ਹਿਰ ਨਾ ਜਾ। ਇਹ ਕਾਲੀ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗਾ। ਇਹ ਕਾਲੀ ਜਿਹੜੀ ਹੈ ਸਾਹਿਬਾ ਹੀ ਹੈ, ਔਰ ਸਾਹਿਬਾ ਨੂੰ ਕਾਲੀ ਵੀ ਕਿਹਾ ਗਿਆ ਹੈ। ਉਹਦੇ ਪਿੱਛੇ ਕਾਲੀ ਦੇਵੀ ਦੀ ਕਹਾਣੀ ਹੈ। ਕਾਲੀ ਤੋਂ ਮਤਲਬ ਜਿਹੜਾ ਕਾਲ ਵੀ ਹੈ, ਜਿਹੜਾ ਔਰਤ ਦਾ ਰਿਵੈਂਜ ਹੈ। ਕਾਲੀ ਦੇਵੀ ਜਿਹੜੀ ਹੈ ਉਹ ਔਰਤ ਦਾ ਰਿਵੈਂਜ ਹੈ। ਉਹ ਉਹਨੇ ਗਲੇ ਦੇ ਵਿੱਚ 100 ਮਰਦਾਂ ਦੀਆਂ 100
ਖੋਪੜੀਆਂ ਪਾਈਆਂ ਹੋਈਆਂ ਔਰ ਉਹਦੇ ਮੂੰਹ ਨੂੰ ਵੀ ਲਹੂ ਲੱਗਾ ਹੈ, ਔਰ ਜਦ ਤੱਕ ਉਹ ਇੰਤਕਾਮ ਨਾ ਲਵੇ ਕਾਲੀ ਦੇਵੀ ਨੂੰ ਜਿਹੜਾ ਸਕੂਨ ਨਹੀਂ ਆਉਂਦਾ। ਤੇ ਜਿਹੜੀ ਮਾਡਰਨ ਇੰਟਰਪ੍ਰੀਟੇਸ਼ਨ ਕੀਤੀ ਹੈ ਸਾਈਕੋਲੋਜਿਸਟਾਂ ਨੇ ਕਾਲੀ ਦੀ, ਉਹ ਰਿਵੈਂਜ ਆਫ ਵੂਮਨ ਹੈ। ਉਹ ਕਾਲੀ ਜਿਹੀ ਇੱਕ ਇਸਤਰੀ ਜਿਹੜੀ ਹੈ ਉਹ ਸਾਹਿਬਾਂ ਨੂੰ ਹੀ ਕਹਿ ਰਹੀ ਹੈ। ਉਹ ਜਿਹੜਾ ਸੁਪਨਾ ਆਇਆ ਹੈ ਨਾ, ਉਹ ਜਿਹੜੀ ਕਾਲੀ ਜਿਹੀ ਇਸਤਰੀ ਹੈ ਉਹੀ ਹੈ ਜਿਹੜੀ ਰਿਵੈਂਜ ਲੈ ਰਹੀ ਹੈ, ਜੋ ਔਰਤਾਂ ਨਾਲ ਆਉਂਦਾ ਰਿਹਾ ਹੈ ਜਾਂ ਜੋ ਵੀ ਹੈ। ਵਾਸਤਾ ਗੱਤਾ ਰੱਬ ਦਾ ਕੀ ਕਾਲਾ ਜਿਹੜਾ ਰੰਗ ਵੈਸੇ ਵੀ ਉਹ ਬੈਡ ਓਮਨ ਵੀ ਹੈ, ਔਰ ਕਾਲੀ ਤੋਂ ਕਾਲ ਵੀ ਹੈ। ਕਾਲ ਜਿਹੜਾ ਵੇਲਾ ਹੈ, ਕਾਲ ਜਿਹੜੇ 4 ਯੁੱਗ ਹੈਗੇ ਨੇ, ਉਹ ਕਲ ਯੁੱਗ, ਉਹ ਵੀ ਕੱਲ ਜਿਹੜਾ ਕੱਲ, ਉਹ ਵੀ ਕਾਲ ਹੈ। ਕਲ ਯੁੱਗ ਜਿਹੜਾ 4 ਯੁੱਗਾਂ ਦੇ ਨਾਂ ਨੇ ਉਹਦੇ ਵਿੱਚ ਵੀ, ਤੇ ਉਹ ਕਾਲੀ ਜਿਹੜੀ ਹੈ ਉਹ ਹੈ ਇੱਥੇ। ਜਿਹੜਾ ਹੋ ਸਕਦਾ ਹੈ ਹਾਫਿਜ਼ ਬਰਖੁਰਦਾਰ ਦੇ ਜਹਿਨ 'ਚ ਜਿਹੜਾ ਹੈ ਕਾਲੀ ਦੇਵੀ ਹੀ ਹੋਵੇ, ਲੇਕਿਨ ਉਹਨੂੰ ਇਹ ਨਾ ਪਤਾ ਹੋਵੇ ਕਿ ਮਾਡਰਨ ਜਿਹੜੀ ਹੈ ਸਿਵਲਾਈਜੇਸ਼ਨ 'ਚ ਜਾ ਕੇ ਇਹ ਬੜਾ ਇੱਕ ਸਟਰੋਂਗ ਮੈਟਾਫਰ ਬਣ ਜਾਏਗੀ ਇਹ ਮਾਈਥੋਲੋਜੀ ਦੇ ਵਿੱਚ ਔਰਤ ਦੀ ਰਿਵੈਂਜ ਦਾ। ਉਹ ਜਿਹੜਾ ਕਹਿੰਦੇ ਨਾ ਖਲੀ ਸਰਾਂਦੀ ਆ, ਉਹ ਮਤਲਬ ਇਹ ਹੈ ਕਿ ਵੀ ਸ਼ੀ ਇਜ਼ ਰਿਸਪੌਂਸਿਬਲ ਤੇਰੇ ਪਤਨ ਲਈ, ਤੇਰੇ ਆ ਸਾਰੀ ਜਿਹੜੀ ਪ੍ਰੋਬਲਮ ਹੋਗੀ ਹੈ, ਇਹ ਸ਼ੀ ਇਜ਼ ਰਿਸਪੌਂਸਿਬਲ ਫॉर ਇਟ। ਤੇਰੇ ਸਰਾਣੇ ਆ ਕੇ ਉਹ ਖੜੀ ਹੈ, ਉਹ ਤੇਰੀ ਲਾਸ਼ ਦੇ ਸਰਾਣੇ ਖੜੀ ਹੈ, ਤੇਰੀ ਲਾਸ਼ ਦੇ ਕਾਲੀ ਜਿਹੜੀ ਕਾਲੀ ਇਸਤਰੀ ਸਾਹਿਬਾਂ ਹੀ ਹੈ, ਉਹੀ ਉਹਦੇ ਸਰਾਣੇ ਆ, ਉਹੀ ਸ਼ੀ ਇਜ਼ ਰਿਸਪੌਂਸਿਬਲ ਤੇਰੇ ਇਸ ਖਾਤਮੇ ਲਈ, ਉਹ ਰਿਸਪੌਂਸਿਬਲ ਹੋਏਗੀ। ਹਾਂ, ਮਿਰਜ਼ੇ ਦੀ ਡੈਡ ਬਾਡੀ ਦੇ ਸਰਾਣੇ ਔਰ ਖੜੀ ਹੈ, ਇਹਦਾ ਮਤਲਬ ਹੈ ਕਿ ਉਹ ਜ਼ਿੰਦਾ ਹੈ ਔਰ ਕਹਿ ਰਹੀ ਕਿ ਐ ਮੈਂ ਹੁਣ ਤੁਹਾਡੇ ਨਾਲ ਕਰਨ ਜਾ ਰਹੀ ਹਾਂ। ਜਾ ਵੀ ਰਹੀ ਹੈ ਤੇ ਜਿਹੜੀ ਹੋ ਗਈ ਹੈ ਉਹਦੀ ਵੀ ਰਿਸਪੌਂਸਿਬਿਲਿਟੀ ਉਹਦੇ ਸਿਰ ਤੇ ਹੀ ਹੈ ਕਿ ਜੋ ਉਸ ਕਰਤਾ ਆਲਰੇਡੀ ਉਹਨੇ ਕਰਤਾ ਨਾ, ਉਹ ਕਰ ਦਿੱਤਾ। ਹਾਂ, ਕਰ ਦਿੱਤਾ, ਸ਼ੀ ਇਜ਼ ਡਨ ਇਟ। ਲੇਕਿਨ ਜਿਹੜੀ ਅਸਲ ਕਹਾਣੀ ਹੈ ਉਹਦੇ ਵਿੱਚ ਤੇ ਉਹ ਆਪ ਵੀ ਨਹੀਂ ਬਚਦੀ। ਸਾਹਿਬਾਂ ਨੂੰ ਉਹ ਪਹਿਲੇ ਮਿਰਜ਼ੇ ਨੂੰ ਸਾੜਦੇ ਨੇ, ਉਹਦੇ ਬਾਅਦ ਸਾਹਿਬਾਂ ਨੂੰ ਵੀ ਸਾੜਦੇ, ਮਾਰ ਦਿੰਦੇ ਨੇ ਉਹਨੂੰ ਤੀਰ। ਉਹ ਆਪੇ ਨਹੀਂ ਮਾਰਦੀ ਤੀਰ। ਸਾਹਿਬਾਂ ਨੂੰ ਉਹ ਇੱਕ ਕੱਪੜੇ ਦਾ ਲੜ ਲੈ ਕੇ ਨਾ, ਹਾਂਜੀ, ਉਹਦੇ ਗਲੇ 'ਚ ਖਿੱਚਦੇ ਨੇ, ਉਹਦਾ ਮਣਕਾ ਤੋੜਦੇ ਨੇ। ਓਹੋ, ਇਹ ਜਿਹੜਾ ਮਿਰਜ਼ਾ ਹੈ ਉਹ ਜਿਹੜਾ ਜਿਹੜੀਆਂ ਝਾੜੀਆਂ ਨੇ, ਦਰਖਤ ਨੇ, ਉਹਨਾਂ ਦੀਆਂ ਟਾਹਣੀਆਂ ਰੱਖ ਕੇ ਸਾੜ ਦਿੰਦੇ ਨੇ। ਅੱਛਾ, ਹੁਣ ਉਹਦੀ ਭੈਣ ਜਿਹੜੀ ਹੈ 36 ਜਿਹੜੀ ਹੈ, ਇਹਦੇ ਵਿੱਚ ਵੀ ਉਹ ਖਾਬ ਦੇ ਜ਼ਰੀਏ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਮਾਲ ਹੀ ਖਾਬ ਬਹੁਤ ਜ਼ਬਰਦਸਤ ਲਿਖਿਆ ਹੋਇਆ ਹੈ। ਕਿਆ ਬਾਤ ਹੈ, ਮੈਂ ਸਮਝਦਾ ਲਿਟਰੇਚਰ ਦਾ ਸ਼ਾਹਕਾਰ ਹੈ ਇਹ ਜਿਹੜਾ ਡ੍ਰੀਮ ਉਹਨੇ ਲਿਖਿਆ। ਔਰ ਇਹ ਡ੍ਰੀਮ ਲਿਖਣਾ ਆਸਾਨ ਵੀ ਨਹੀਂ ਹੁੰਦਾ, ਕਿਉਂਕਿ ਐਬਸਟ੍ਰੈਕਸ਼ਨ ਹੈਗੀ ਹੈ। ਡ੍ਰੀਮ ਜਿਹੜਾ ਉਹ ਤੇ ਤੁਹਾਡੀ ਇਮੇਜਿਨੇਸ਼ਨ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਲਿਖੋਗੇ? ਅਗਰ ਕੋਈ ਡਾਕਟਰ ਸਾਹਿਬ ਦੀ ਮਨਗਾਲੀ ਯਾਦ ਆ ਗਈ। ਮੈਂ ਬੈਠਾ ਸਾਂ ਡਾਕਟਰ ਸਾਹਿਬ ਕੋਲ ਪਿਛਲੇ ਦਿਨ, ਤੇ ਮੈਂ ਡਿਸਕਸ ਕਰ ਰਿਹਾ ਸਾਂ ਹਾਊ ਯੂ ਆਰ ਲੀਡਿੰਗ ਦਿਸ ਸੰਗਤ। ਤੇ ਡਾਕਟਰ ਸਾਹਿਬ ਕਹਿ ਰਹੇ ਸਨ ਜੂ ਤੁਸੀਂ ਪੜੋਗੇ ਨਾ ਤੇ ਤੁਸੀਂ ਤੂੰ ਉਹਦੀ ਜਿਹੜੀ ਇਮੇਜਿਨੇਸ਼ਨ ਹੈ ਤੇ ਉਹਦੀ ਡੈਪਥ ਹੈ ਤੇ ਉਹਦਾ ਐਬਸਟ੍ਰੈਕਸ਼ਨ ਨੂੰ ਜਿਸ ਤਰ੍ਹਾਂ ਐਗਜ਼ੈਜਰੇਟ ਕਰਕੇ ਬਿਆਨ ਕਰਨਾ ਹੈ, ਉਹ ਫਨ ਤੁਸੀਂ ਬੜਾ ਘੱਟ ਵੇਖੋਗੇ ਕਲਾਸੀਕਲ ਪੋਇਟਰੀ 'ਚ, ਪਰ ਇਹ ਫਨ ਨਜ਼ਰ ਆ ਰਿਹਾ ਸਨ। ਥੰਮ ਕੜਕਾ ਮਾਰਿਓ ਮਹਿਲ ਡਿੱਗਾ ਕਰੜਾ, ਕਿ ਥੰਮ ਜਿਹੜਾ ਸੀ ਉਹਦਾ ਕੜਕ ਕੇ ਟੁੱਟਿਆ ਤੇ ਪੂਰਾ ਮਹਿਲ ਹੀ ਡਿੱਗ ਗਿਆ। ਤੇ ਬਾਲਾ, ਅੱਛਾ ਬਾਲਾ ਜਿਹੜਾ ਹੁੰਦਾ ਨਾ, ਇੱਕ ਹੁੰਦਾ ਇੱਕ ਸ਼ਤੀਰ ਹੁੰਦਾ, ਵੱਡਾ ਹੁੰਦਾ ਮੋਟਾ ਬਾਲਾ, ਉਹਦੇ ਤੇ ਹੌਰੀਜ਼ੌਂਟਲੀ ਉਹਦੇ ਤੇ ਪਰਪੈਂਡੀਕੂਲਰ ਹੁੰਦਾ। ਬਾਲਾ ਸ਼ਤੀਰ ਨੂੰ ਸਪੋਰਟ ਕਰਦਾ ਨਾ, ਬਾਲਾ ਜਿਹੜਾ ਹੈ ਸ਼ਤੀਰ ਨੂੰ ਸਪੋਰਟ ਕਰਦਾ। ਸ਼ਤੀਰ ਦੇ ਉੱਤੇ ਬਾਲਾ ਹੁੰਦਾ। ਹਾਂ, ਸ਼ਤੀਰ ਬਾਲੇ ਨੂੰ ਸਪੋਰਟ ਕਰਦਾ। ਹਾਂ, ਸੌਰੀ ਸ਼ਤੀਰ ਬਾਲੇ ਨੂੰ ਸਪੋਰਟ ਕਰਦਾ। ਹਾਂਜੀ ਜੀ। ਤੇ ਛੱਜਾ ਜਿਹੜਾ ਬਾਹਰ ਨੂੰ ਪ੍ਰੋਜੈਕਟ ਹੋਇਆ ਹੁੰਦਾ, ਜਿੱਥੇ ਬਹਿ ਕੇ ਬੰਦਾ ਬਾਲਕੋਨੀ ਜਿਹਨੂੰ ਕਹਿੰਦੇ ਆ। ਅੰਦਰੂਨੀ ਸ਼ਹਿਰ ਪੁਰਾਣੇ ਜਿਹੜੇ ਜ਼ਮਾਨੇ ਦੇ ਘਰ ਸਨ ਨਾ, ਮੈਂ ਦੇਖੇ ਨੇ ਕਿਉਂਕਿ ਮੈਂ ਇੱਥੇ ਰਿਹਾ, ਤੇ ਛੱਜੇ ਬੜੇ ਹੁੰਦੇ ਸਨ ਲੱਕੜੀ ਦੇ, ਬੜੇ ਖੂਬਸੂਰਤ ਲੱਗਦੇ ਸਨ। ਹਜੇ ਵੀ ਤਾਂ ਨਜ਼ਰ ਆਉਂਦੇ ਨੇ ਕਈ ਪੁਰਾਣੇ ਘਰਾਂ 'ਚ ਨਾ ਅੰਦਰੂਨੀ ਸ਼ਹਿਰ ਛੱਜੇ, ਹਵਾ ਆਉਂਦੀ ਹੁੰਦੀ ਸੀ, ਬਹੁਤ ਖੂਬਸੂਰਤ ਬਾਲਕੋਨੀ ਜੀ। ਇੱਕ ਡਾਕਟਰ ਸਾਹਿਬ ਲਈ ਇੱਕ ਤਰਫ ਉਹਨੇ ਖੁਸ਼ੀ ਦੀ ਗੱਲ ਬੜੀ ਦੱਸੀ, ਹੱਥ ਹਟੇ ਨਾ ਰੰਗ ਲੱਗ ਗਏ ਅਟੀਆਂ ਲਾਵਾਂ, ਤੇ ਦੂਜੀ ਤਰਫ ਉਹਨੇ ਕਿਹਾ ਕਿ ਉਹ ਨਾਲ ਹੀ ਉਹ ਜਿਹੜਾ ਨਾ ਉਹਨਾਂ ਨੇ ਉਹ ਝੋਟਾ ਜਿਹੜਾ ਨਾ ਉਹ ਜ਼ਿਬਾ ਕਰ ਦਿੱਤਾ। ਵਾਹ, ਇੱਕ ਕੰਟਰਾਸਟ ਬੜਾ ਖੂਬਸੂਰਤ ਹੈ। ਔਰ ਰੰਗ ਦਾ ਨਾ ਮੁਸਲਸਲ ਜ਼ਿਕਰ ਹੈਗਾ, ਜਿਹੜਾ
ਅਟੀਰਨ ਰੰਗਲਾ ਹੈ, ਭੂਰਾ ਜਿਹਾ ਜੂਠੜਾ ਹੈ ਔਰ ਕਾਲੀ ਜਿਹੀ ਕਿਸ਼ਤਰੀ ਹੈ। ਜੀ 3 ਰੰਗ ਇਸਤੇਮਾਲ ਕਰ ਰਿਹਾ ਉਹ ਰੰਗਾਂ ਦਾ। I'm still struggling ਕਿ ਵੀ ਉਹ ਕਿ ਵੀ ਜਿਹੜਾ ਇੱਥੇ ਇਹ ਹੈਗਾ ਕਿ ਵੀ ਜਿਹੜੀ ਇਹ ਸਾਰਾ ਹੈਗਾ ਨਾ ਰੰਗਲੇ ਦਾ ਇਹਦਾ ਮੈਂ ਇਹ ਮਤਲਬ ਕਿ ਬਿਲਕੁਲ I'm still struggling with this ਕਿ ਵੀ ਇੰਨੀ ਖੂਬਸੂਰਤ ਜੀ ਇੱਕ ਪਿਕਚਰ ਹੈਗੀ ਹੈ, ਪਰ ਇਹ ਦੱਸ ਰਹੀ ਹੋਣੀ ਹੈ ਕਿ ਵੀ ਸਾਡੇ ਐਡੇ ਸੋਹਣੇ ਰਸਦੇ ਵਸਦੇ ਘਰ ਨੂੰ, ਖੁਸ਼ੀਆਂ ਭਰੇ ਘਰ ਨੂੰ ਇਹ ਹੋ ਜਾਣਾ ਹੈ ਬਿਕੋਜ਼ ਆਫ ਕਾਲੀ ਦੀ ਵਜ੍ਹਾ ਨਾਲ, ਕਾਲੀ ਦੀ ਵਜ੍ਹਾ ਦੇ ਨਾਲ ਇਹ ਸਾਡਾ ਇੰਨਾ ਖੂਬਸੂਰਤ ਉਹਨੇ ਇੱਕ ਦਰਸ਼ ਪੇਸ਼ ਕੀਤਾ ਕਿ ਬੈਠੀ ਹੈ, ਚਰਖਾ ਕਰ ਰਹੀ ਹੈ, ਰੰਗ ਬਰੰਗੇ ਧਾਗੇ ਨੇ। ਸੋ ਸਾਡੇ ਚੰਗੇ ਰਸਦੇ ਵਸਦੇ ਘਰ ਨੂੰ, ਸਾਡੇ ਇਸ ਮਹਿਲ ਨੂੰ ਜਿੱਥੇ ਅਸੀਂ ਬੈਠੇ ਹਾਂ, ਉਹਦਾ ਸਾਰੀ ਡਿਸਕ੍ਰਿਪਸ਼ਨ ਹੈਗੀ ਆ। ਉਹਨੇ ਇਹਨੂੰ ਦੋਨੋਂ ਦੇ ਕੰਟਰਾਸਟ ਦੱਸਿਆ ਕਿ ਇਹ ਬਣ ਜਾਣਾ ਜਿਹੜਾ ਆ ਸੀਗਾ ਸਾਡਾ ਜਿਹੜਾ ਇੰਨਾ ਖੂਬਸੂਰਤ ਸਿਚੁਏਸ਼ਨ ਸੀ, ਉਹਦੀ ਆ ਹਾਲਤ ਹੋਣੀ ਹੈ। ਜ਼ਬਰਦਸਤ। ਹਾਂ ਉਹ ਕਹਿ ਰਹੀ ਕਿ ਮੈਂ ਇੱਕ ਆਪਣਾ ਯੂਜੂਅਲ ਕੰਮ ਕਰ ਰਹੀ ਸਾਂ, ਜਿਹੜਾ ਮੈਂ ਰੋਜ਼ ਕੰਮ ਕਰਦੀ ਹਾਂ, ਆਪਣੀ ਰੂਟੀਨ ਦੱਸ ਰਹੀ ਹਾਂ। ਮੈਂ ਅਟੀਰਨ ਹੈ, ਅਟੀਆਂ ਲਾ ਰਹੀ ਹਾਂ, ਆਈ ਐਮ ਡੂਇੰਗ ਮਾਈ ਜਿਹੜਾ ਕੰਮ ਹੈਗਾ, ਔਰ ਇੱਕਦਮ ਸਾਰਾ ਅਨਯੂਜੂਅਲ ਹੁੰਦਾ। ਖੁਸ਼ੀ ਦੀ ਗੱਲਾਂ ਨੇ ਨਾ, ਉਹਦਾ ਵਿਆਹ ਜੋ ਰਚਿਆ ਹੋਇਆ ਔਰ ਐਡਾ ਸੋਹਣਾ ਮਹਿਲ ਆ, ਜਿਹਦੇ ਥੰਮ ਨੇ, ਜਿਹਦਾ ਇਹ ਆ, ਜਿਹਦਾ ਉਹ ਹੈ, ਕਿ ਵੀ ਇਹ ਬਣ ਜਾਣਾ। ਉਹ ਕੰਟਰਾਸਟ ਦਿਖਾ ਰਹੀ ਹੈ ਦੋਨੋਂ ਚੀਜ਼ਾਂ ਦਾ। ਸ਼ਾਹ ਹੁਸੈਨ ਦੀ ਸ਼ਾਇਰੀ 'ਚ ਜਿਹੜਾ ਉਹ ਚਰਖੇ ਦਾ ਕਨਸੈਪਟ ਹੈ, ਉਹਦੇ ਵਿੱਚ ਜਦੋਂ ਉਹਨਾਂ ਦੀ ਸ਼ਾਇਰੀ 'ਚ ਬਾਰ-ਬਾਰ ਰੈਫਰੈਂਸ ਆਉਂਦਾ ਹੈ ਕਿ ਜਿਹੜੀ ਇਨਸਾਨ ਜਿਹੜਾ ਨਾ ਉਹ ਚਰਖੇ ਤੇ ਬਹਿ ਕੇ ਜਿਹੜਾ ਆਪਣਾ ਅਟੇਰਨ ਤੇ ਅਟੀਆਂ ਬਣਾਉਂਦਾ ਹੈ, ਉਹ ਇਸ ਤਰ੍ਹਾਂ ਜਿਵੇਂ ਇੱਕ ਔਰਤ ਆਪਣਾ ਦਾਜ ਬਣਾ ਰਹੀ ਹੈ। ਔਰ ਇਹਨੂੰ ਉਹਨਾਂ ਨੇ ਮੈਟਾਫਰ ਬਣਾਇਆ ਸੀ ਨੇਕ ਅਮਾਲ ਦਾ, ਯੋਰ ਡੀਡਸ ਦਾ, ਯੋਰ ਐਕਸ਼ਨਸ। ਤੇ ਅਗਰ ਤੁਸੀਂ ਅੱਛੇ ਐਕਸ਼ਨ ਕਰੋਗੇ, ਉਹ ਇਸ ਤਰ੍ਹਾਂ ਹੀ ਜਿਵੇਂ ਇੱਕ ਔਰਤ ਆਪਣਾ ਦਾਜ ਬਣਾਉਂਦੀ ਹੈ। ਤੇ ਉਹ ਜਿਹੜਾ ਟੇਰਨ ਹੈ, ਉਹਨੂੰ ਜਹੇਜ਼ ਦੇ ਨਾਲ ਨਾ ਉਹ ਸ਼ਾਹ ਹੁਸੈਨ ਨੇ ਬੜਾ ਵਰਤਿਆ ਹੈ ਕਿ ਇੱਕ ਔਰਤ ਆਪਣਾ ਬਹਿ ਕੇ ਜਹੇਜ਼ ਬਣਾਉਂਦੀ ਹੈ ਜਦੋਂ ਚਰਖਾ ਕੱਤ ਰਹੀ ਹੁੰਦੀ ਹੈ, ਕਿਉਂਕਿ ਜਹੇਜ਼ ਦਾ ਤਾਲੁਕ ਕੱਪੜੇ ਨਾਲ, ਕੱਪੜੇ ਦਾ ਜਹੇਜ਼ ਹੁੰਦਾ ਸੀ। ਲੇਕਿਨ ਉਹ ਜਿਹੜਾ ਚਰਖੇ ਦਾ ਜਿਹੜਾ ਪਹੀਆ ਨਾ, ਜਿਹੜਾ ਪਹੀਆ ਆਮ ਘੁੰਮ ਰਿਹਾ, ਹਾਂਜੀ, ਉਹਨੂੰ ਉਹਨਾਂ ਨੇ ਕਾਇਨਾਤ ਦਾ ਵੀ ਕਿਹਾ ਨਾ, ਇਟ ਇਜ਼ ਲਾਈਕ ਅ ਅਰਥ ਰਿਵਾਲਵਿੰਗ ਅਰਾਊਂਡ ਸਨ। ਜੀ ਬਿਲਕੁਲ ਠੀਕ ਹੈ, ਬਿਲਕੁਲ। ਉਹ ਤੇ ਪੂਰਾ ਇੱਕ ਉਹਨਾਂ ਦੀ ਤੇ ਮੈਟਾਫੋਰ ਹੈ ਪੂਰੀ ਲਾਈਫ ਦਾ, ਯੂਨੀਵਰਸ ਦਾ ਚਰਖਾ ਜਿਹੜਾ ਨਾ ਇੱਥੇ ਤ੍ਰਿੰਜਣ ਦੇ ਮਾਨੇ ਚ ਲਿਆ ਕਿ ਤੇ ਬਹਿ ਕੇ ਹਾਸਾ ਖੇਡਾ ਹੋ ਰਿਹਾ, ਅੱਛੀ ਜ਼ਿੰਦਗੀ ਗੁਜ਼ਰ ਰਹੀ ਹੈ, ਪੋਜ਼ਿਟਿਵ ਚੀਜ਼ ਨੂੰ ਨੈਗੇਟਿਵ ਬਣ ਜਾਣਾ ਉਸ ਔਰਤ ਕਰਕੇ ਜਿਹੜਾ ਤੂੰ ਕੰਮ ਕਰਨ ਚੱਲਿਆ। that is what they're trying to tell in this one. anyhow ਅਗਲੇ ਕੰਮ ਪੜ੍ਹਦੇ ਮੇਰੇ ਕੋਲ ਇੱਕ ਇਹ ਵੀ ਗੱਲ ਹੈ, ਇਹਨਾਂ ਜੋ ਭੈਣ ਦੇ ਵੀ ਇੱਥੇ 3 ਬੰਦ ਨੇ, ਤਿੰਨਾਂ ਦੇ ਵਿੱਚੋਂ ਜੇ ਦੇਖੀਏ ਤੇ ਪਹਿਲੀ ਵਾਰੀ ਭੈਣ ਨੇ ਕਿਹਾ ਕਿ ਸਾਨੂੰ ਤੇਰੇ ਵਿਆਹ ਦੀਆਂ ਇੰਨੀਆਂ ਖੁਸ਼ੀਆਂ ਅਸੀਂ ਇੱਕ ਮਨਾਉਣੀਆਂ, ਔਰ ਦੂਸਰੇ ਕਹਿੰਦੀ ਆ ਕਿ ਮੇਰੇ ਵਿਆਹ ਬਾਰੇ ਵੀ ਸੋਚ, ਔਰ ਤੀਸਰਾ ਅਖੀਰ ਇੰਨਾ ਡਰ, ਮਤਲਬ ਵਾਕਈ ਉਹਨੂੰ ਸੁਪਨਾ ਆਇਆ ਜਾਂ ਉਹ ਇੱਕ ਆਰਗੂਮੈਂਟ ਹੀ ਆਪਣੀ ਬਣਾ ਰਹੀ ਇੰਨੀ ਸਟਰੋਂਗ ਦੱਸਣ ਲਈ ਕਿ ਇਹ ਸਭ ਕੁਝ ਹੋ ਜਾਣਾ। ਸੋ ਮੇਰਾ ਖਿਆਲ ਹੈ ਉਹਦੇ ਡਰ ਵੀ ਪਾ ਰਹੀ ਆ ਅਖੀਰ ਦੇ ਵਿੱਚ ਆਰਗੂਮੈਂਟ ਦੇ ਵਿੱਚ ਕਿ ਤੂੰ ਨਾ ਜਾ। ਮੇਰਾ ਖਿਆਲ ਉਹੀ ਇਨਕਰੀਮੈਂਟਲ ਆਰਗੂਮੈਂਟ ਬਣਾ ਰਹੀ ਹੈ। ਯੂ ਆਰ ਰਾਈਟ ਕਿ ਪਹਿਲਾਂ ਤੇ ਲਾਲਚ ਦੇ ਰਹੀ ਹੈ ਕਿ ਦੇਖ ਅਸੀਂ ਤੇਰਾ ਇੰਨਾ ਵਧੀਆ, ਨਾਟ ਲਾਲਚ ਪਰ ਉਹਨੂੰ ਕਿ ਏਦਾਂ ਪੋਜ਼ਿਟਿਵ ਦੱਸ ਰਹੀ, ਲਾਲਚ ਇੱਕ ਕਿ ਅਸੀਂ ਏਦਾਂ ਕਰਨਾ ਤੇਰਾ ਵਿਆਹ। ਫਿਰ ਉਹ ਆਪਣੀ ਯੂ ਰਾਈਟ ਤੀਜੀ ਗੱਲ ਜਾ ਕੇ ਕਿ ਵੀ ਆਹ ਗੱਲ ਬਣ ਜਾਣੀ ਸਾਡੇ ਨਾਲ। ਲੌਜੀਕਲੀ ਕਨਵਿੰਸਿੰਗ ਆਪਣਾ ਆਰਗੂਮੈਂਟ ਲੈ ਕੇ ਚੱਲਦੀ ਪਈ ਹੈ ਬੇਸਡ ਔਨ ਦਾ ਸਿਚੁਏਸ਼ਨ। ਅਗਰ ਤਰੀਕੇ ਨਾਲ ਨਹੀਂ ਮੰਨਦਾ ਪਿਆ, ਫਿਰ ਦੂਸਰਾ ਲੌਜੀਕਲੀ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਟਸ ਲੌਜੀਕਲ ਐਜ਼ ਵੈਲ, ਇਮੋਸ਼ਨਲ ਐਜ਼ ਵੈਲ ਐਂਡ ਲੌਜੀਕਲ। ਹਾਂ, ਲੇਕਿਨ ਉਹ ਜਿਹੜੀ ਸੁਸਾਇਟੀ ਹੈ ਨਾ ਉਸ ਜ਼ਮਾਨੇ ਦੀ 17ਵੀਂ ਸਦੀ ਦਾ ਪੰਜਾਬ, ਉਹਦੇ 'ਚ ਸੁਪਨੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ, ਕਿਉਂਕਿ ਕੁਛ ਵੀ ਨਹੀਂ ਹੈ, ਸੁਪਰਸਟੀਸ਼ਨਸ ਨੇ, ਮਿਥਸ ਨੇ, ਮਾਈਥੋਲੋਜੀਜ਼ ਹੈ। ਉਹ ਸੁਪਨੇ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਅਕਸਰ ਬੁੱਢੇ ਬੰਦੇ ਜਿਹੜੇ ਨੇ ਉਹ ਕਹਿੰਦੇ ਜੀ ਸਾਨੂੰ ਸੁਪਨਾ ਆਇਆ ਹੈ, ਫਲਾਣ ਬੰਦੇ ਨੇ ਲਗੇ ਜਾਣਾ। ਗੋਹਰ ਸਾਹਿਬ ਨੂੰ ਪਤਾ ਹੋਏਗਾ ਕਿ ਔਰਤਾਂ, ਬੁੜੀਆਂ ਮਾਈਆਂ ਨੂੰ ਸੁਪਨੇ ਆਉਂਦੇ ਨੇ, ਬਾਬਿਆਂ ਨੂੰ, ਕਿ ਹੁਣ ਫਲਾਣ ਦੀ ਵਾਰੀ ਆ ਗਈ ਜੀ, ਮੈਨੂੰ ਸੁਪਨਾ ਆਇਆ। ਤੇ ਉਹ ਇਸ ਤਰ੍ਹਾਂ ਸੀ ਆਪਣਾ। ਹੈ ਮੇਰੀ ਵਾਲਦਾ ਨੂੰ ਵੀ ਬੜੇ ਆਉਂਦੇ ਸੀ ਸੁਪਨੇ ਇਸ ਤਰ੍ਹਾਂ ਦੇ, ਉਹ ਮੈਂ ਸਾਨੂੰ ਸੁਣਾਇਆ ਵੀ ਕਰਦੀਆਂ। ਅੱਛਾ, ਵੱਡੀ ਗੱਲ ਤਾਂ ਇਹ ਹੈ ਨਾ ਕਿ ਇਹ ਤਾਂ ਖੈਰ ਹਾਫਿਜ਼ ਬਰਖੁਰਦਾਰ ਆਰਗੂਮੈਂਟ ਬਣਾ ਰਿਹਾ ਨਾ ਸਾਰੀਆਂ, ਕਿੱਦਾਂ ਇਨਕਰੀਮੈਂਟਲੀ ਇਸ ਚੀਜ਼ ਨੂੰ ਕਿੰਨਾ ਸਿਸਟਮੈਟਿਕਲੀ ਅੱਗੇ ਤੋਂ ਅੱਗੇ ਵਧਾ ਰਿਹਾ। ਸੋ ਅਗਰ ਇਜਾਜ਼ਤ ਪ੍ਰੈਡਿਕਸ਼ਨ ਵੀ ਹੈ ਨਾ, ਪ੍ਰੈਡਿਕਸ਼ਨਸ ਵੀ ਤੇ ਕਰ ਰਹੀ ਹੈ ਉਹਦੀ ਜਿਹੜੀ ਹੈ। ਔਰ ਪ੍ਰੈਡਿਕਸ਼ਨ ਜਿਹੜੀ ਹਮੇਸ਼ਾ ਸੁਪਨੇ ਦੇ ਰਾਹੀਂ ਕੀਤੀ ਜਾਂਦੀ ਹੈ ਕਿ ਸੁਪਨਾ ਆਇਆ ਯਾਨੀ ਕੱਲ ਨੂੰ ਕੀ ਹੋਣਾ।
ਪ੍ਰੈਡਿਕਸ਼ਨਸ ਹੈ, ਔਰ ਖਾਸ ਤੌਰ ਤੇ ਕੋਈ ਬੁਰੀ ਚੀਜ਼ ਹੈ ਤੇ ਉਹਦਾ ਸੁਪਨਾ ਆਉਂਦਾ ਹੈ ਕਿ ਇਹ ਸੁਪਨਾ ਆ ਗਿਆ, ਹੁਣ ਅਸੀਂ ਇਹ ਕੰਮ ਨਾ ਕਰੀਏ। ਮੈਂ ਇੱਕ ਲਾਸਟ ਗੱਲ ਮੈਂ ਕਰਨੀ ਸੀ ਕਿ ਸੁਪਨਾ ਜਿਹੜਾ ਨਾ ਇਹ ਮੋਟੀਵੇਟ ਕਰਨ ਵਾਸਤੇ ਜਾਂ ਇਮੋਸ਼ਨਲ ਬਲੈਕਮੇਲਿੰਗ, ਲਫ਼ਜ਼ ਗਲਤ ਹੈ ਵੈਸੇ, ਉਹਦੇ ਵਾਸਤੇ ਵੀ ਇਸਤੇਮਾਲ ਹੁੰਦਾ ਰਿਹਾ ਸਾਡੇ ਕਲਚਰ ਵਿੱਚ ਕਿ ਮੈਨੂੰ ਸੁਪਨਾ ਆਇਆ ਇੰਜ ਨਾ ਕਰੀ, ਔਰ ਇਹ ਉਹਨੂੰ ਇਹਦੇ ਵਿੱਚ ਉਹ ਇਸਤੇਮਾਲ ਕਰ ਰਹੀ ਹੈ ਛੱਤੀ ਜਿਹੜੀ ਹੈ ਉਸ ਟੈਕਨੀਕ ਨੂੰ ਕਿ ਮੈਨੂੰ ਸੁਪਨਾ ਆਇਆ ਤੂੰ ਇੰਜ ਨਾ ਕਰ। ਇਹ ਬਜ਼ੁਰਗ ਇਸ ਕੰਮ ਨੂੰ ਕਾਫੀ ਯੂਜ਼ ਐਂਡ ਅਬਿਊਜ਼ ਕਰਦੇ ਸੀ, ਸੁਪਨਿਆਂ ਨੂੰ ਆਪਣੀ ਗੱਲ ਕਰਕੇ ਕਰਨ ਲਈ। ਉਹ ਜਿਹੜਾ ਸਾਡਾ ਲਿਟਰੇਚਰ ਹੈ ਨਾ, ਜਿਹੜਾ ਫੋਕਲੋਰ ਹੈ ਜਾਂ ਕਿੱਸਾ ਹੈ, ਉਹਦਾ ਜਿਹੜਾ ਪੂਰਾ ਜਿਹੜਾ ਹੈ, ਕੀ ਕਹਿਣਾ ਚਾਹੀਦਾ ਹੈ, ਉਹਦਾ ਜਿਹੜਾ ਸਮਾਨ ਹੈ, ਉਹਦਾ ਉਹ ਜਿਹੜੀ ਅਸੀਂ ਨਜ਼ਮ ਪੜ੍ਹੀ ਸੀ ਰੇਪ ਆਫ ਦਾ ਲਾਕ, ਉਹ ਕੀ ਪੜ੍ਹਿਆ ਸੀ ਅਸੀਂ ਸਈਦ ਸਾਹਿਬ, ਉਹਦਾ ਸਮਾਨ ਹੈਗਾ, ਸਮਾਨ ਉਹਦਾ ਕੋਈ ਖਾਸ ਲਫ਼ਜ਼ ਸੀ, ਜਿਹੜੀਆਂ ਉਹਦੀਆਂ ਐਕਸਿਲਰੀਜ਼ ਨੇ ਉਹਦੇ ਵਿੱਚ, ਹਾਂ ਉਹ ਸੁਪਨਾ ਸ਼ਾਮਲ ਹੈ ਉਹਦੇ, ਉਹ ਕਹਾਣੀ ਦਾ ਹਿੱਸਾ ਹੈ। ਹਾਂ, ਕਹਾਣੀ ਦਾ ਹਿੱਸਾ ਹੈ। ਰੇਪ ਆਫ ਦਾ ਲਾਕ ਯਾਦ ਕਰਾਤੇ ਤੁਸੀਂ ਬੜੇ ਅਰਸੇ ਬਾਅਦ। ਚਲੋ 85 ਨੰਬਰ ਤੇ ਚੱਲੀਏ, 1 ਘੰਟਾ ਹੋ ਗਿਆ ਜੀ। ਚਲੋ 85 ਨੰਬਰ, ਹਾਂ 1 ਘੰਟਾ ਹੋ ਗਿਆ, ਫਟਾਫਟ ਪੜੋ ਅਮਰ। ਕਿਉਂਕਿ ਮੇਰੇ ਖਿਆਲ ਇਹ ਐਸੈਂਸ ਆਫ ਦਾ ਸਾਰੇ ਕਿੱਸੇ ਦੇ ਵਿੱਚ ਪੰਜਾਬੀਅਤ ਦੀ ਜਿਹੜਾ ਉਹ ਮਾਹੌਲ ਹੈ ਉਹ ਦਰਸਾਉਂਦਾ ਹੈ ਕਿ ਵੰਜਲ ਦੀ ਮੱਤ, ਚੜ੍ਹਦੇ ਮਿਰਜ਼ੇ ਖਾਨ ਨੂੰ ਵੰਜਲ ਦਿੰਦਾ ਮੱਤ, ਪੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਹੱਸ ਕੇ ਲਾਵਣ ਯਾਰੀਆਂ ਰੋ ਕੇ ਦੇਵਣ ਦੱਸ, ਲਿਖੀ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਮੱਤ, ਚੱਲੀ ਚੱਲਦੇ ਸ਼ੇਰ ਨੂੰ ਕਿਸੇ ਨਾ ਮਾਰੀ ਨੱਥ, ਹੱਥੀਂ ਯਾਰ ਕੁਹਾਂਦੀਆਂ ਦੇ ਛਾਤੀ ਤੇ ਲੱਤ, ਰੀਤੋਂ ਕੋਟ ਨਹੀਂ ਉਸਰੇ ਕੂੜ ਨਾ ਹੁੰਦੇ ਸੱਚ। ਇਹ ਬਹੁਤ ਹੀ ਮਸ਼ਹੂਰ ਲਾਈਨ ਹੈ, ਬਹੁਤ ਜਿਹੜੇ ਸਭ ਤੋਂ ਮਸ਼ਹੂਰ ਲਾਈਨ ਹੈ ਨਾ ਮਿਰਜ਼ਾ ਸਾਹਿਬਾਂ ਦੀ, ਉਹ ਇਹੀ ਹੈ, ਵੱਟ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਹੱਸ ਕੇ ਲਾਵਣ ਯਾਰੀਆਂ ਰੋ ਰੋ ਦਿੰਦੀਆਂ ਦੱਸ। ਇਹ ਬੜਾ ਇੱਕ ਬੋਲਿਆ ਵੀ ਜਾਂਦਾ ਆਮ ਬੋਲ ਚਾਲ 'ਚ ਵੀ, ਔਰ ਜਿਹੜਾ ਹੈ ਔਰ ਬੜਾ ਮੇਲ ਸ਼ਾਵਨਿਸਟਿਕ ਜਿਹੜਾ ਹੈ, ਬੜਾ ਮੇਲ ਸ਼ਾਵਨਿਸਟਿਕ ਸੈਂਟੈਂਸ ਹੈ, ਬਹੁਤ ਹੀ ਡੈਰੋਗੇਟੋਰੀ ਹੈ ਸਾਰਾ ਕੰਮ। ਹਾਂ, ਵੰਜਲ ਜਿਹੜਾ ਉਹਦਾ ਪਿਓ ਹੈ, ਵੰਜਲ ਦਾ ਮਤਲਬ ਹੈ ਉਹ ਬੰਦਾ ਜਿਹੜਾ ਕੱਦ ਜਿਹੜਾ ਵਾਂਸ ਜਿੱਡਾ ਹੈ, ਬਹੁਤ ਉੱਚਾ ਲੰਬਾ ਜਿਹੜਾ ਵੰਜਲ ਮਾਨੇ ਜਿਹੜਾ ਵਾਂਸ ਜਿੱਡਾ ਕੱਦ ਹੈ। ਇਹ ਅਸੀਂ ਬੇਸ਼ੱਕ ਅਗਲੀ ਦਫਾ ਛੱਡ ਦਿੰਦੇ ਹਾਂ, ਕੋਈ ਕਾਫੀ ਡਿਟੇਲ ਨਾਲ ਡਿਸਕਸ ਕਰਨਾ ਹੈ। ਵੱਟ ਰੰਨਾਂ ਦੀ ਦੋਸਤੀ ਯਾਨੀ ਕਿ ਵੱਟ ਮਾਨੇ ਲੀਵ ਇਟ, ਛੱਡ, ਵੱਟਣਾ, ਕੰਡੈਮ ਕਰਨਾ, ਖੁਰੀ ਜਿਹੜੀ ਖੁਰਾਂ ਦੇ ਵਿੱਚ ਪੈਰਾਂ ਵਿੱਚ ਜਿਨ੍ਹਾਂ ਦੀ ਮੱਤ ਹੈ, ਹੱਸ ਕੇ ਲਾਵਣ ਯਾਰੀਆਂ ਰੋ ਰੋ ਦੇਵਣ ਦੱਸ, ਲਿਖੀ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ, ਲਿਖਣ ਨਾਲ ਦਾਨਸ਼ਮੰਦਾਂ ਦੀ ਮੱਤ ਜਿਹੜੀ ਹੈ ਉਹ ਹੱਥ ਨਹੀਂ ਆਉਂਦੀ, ਉਹਦੇ ਲਈ ਕੁਛ ਹੋਰ ਸ਼ਾਇਦ ਦੀ ਲੋੜ ਹੁੰਦੀ ਹੈ। ਜੱਲੀ ਚੱਲਦੇ ਸ਼ੇਰ, ਜਲ ਜੰਗਲ ਬਾਹਰ ਦਾ ਇਲਾਕਾ, ਕਿਸੇ ਨੂੰ ਮਾਰੀ ਨੱਥ, ਜਿਹੜਾ ਜੰਗਲ ਵਿੱਚ ਸ਼ੇਰ ਹੈ ਉਹਨੂੰ ਕੋਈ ਨੱਥ ਨਹੀਂ ਪਾ ਸਕਦਾ, ਉਹਨੂੰ ਕੋਈ ਸਲੇਵ ਨਹੀਂ ਕਰ ਸਕਦਾ। ਹੱਥੀਂ ਯਾਰ ਕੁਹਾਂਦੀਆਂ, ਆਪਣੇ ਹੱਥਾਂ ਨਾਲ ਯਾਰਾਂ ਨੂੰ ਜਿਹੜਾ ਉਹ ਜ਼ਿਬਾ ਕਰਵਾ ਦਿੰਦੀਆਂ ਨੇ, ਦੇ ਛਾਤੀ ਤੇ ਲੱਤ, ਉਹਨਾਂ ਦੀ ਛਾਤੀ ਤੇ ਲੱਤ ਦੇ ਕੇ, ਰੇਤੋਂ ਕੋਟ ਨਹੀਂ ਉਸਰੇ, ਇਹ ਜਿਹੜਾ ਤੇਰਾ ਇਸ਼ਕ ਹੈ ਇਹ ਰੇਤ ਦਾ ਕਿਲਾ ਹੈ, ਕੂੜ ਨਾ ਹੁੰਦੇ ਸੱਚ, ਜਿਹੜਾ ਝੂਠ ਹੈ ਉਹ ਸੱਚ ਨਹੀਂ ਹੋ ਸਕਦਾ, ਸੱਚ ਨਹੀਂ ਹੋ। ਇਹ ਤੇ ਇਹਦੇ ਬਾਰੇ ਆਪਾਂ ਅਗਲੀ ਵਾਰ ਡਿਸਕਸ ਹੋਰ ਕਰਾਂਗੇ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਡੈਰੋਗੇਟੋਰੀ ਕੰਮ ਹੈ। ਹਾਂ, ਨੀਟਸ਼ੇ ਮੈਨੂੰ ਲੱਗ ਰਿਹਾ ਹੈ, ਨੀਟਸ਼ੇ ਜਿਹੜਾ ਸੀ ਐਂਟੀ ਵੂਮਨ ਸੀ, ਇਹੋ ਜਿਹੀਆਂ ਗੱਲਾਂ ਕਰ ਰਿਹਾ, ਉਹਦੀਆਂ ਗੱਲਾਂ ਕਰ ਰਿਹਾ, ਇਹੋ ਜਿਹੀਆਂ ਗੱਲਾਂ ਬੜੀਆਂ ਗੱਲਾਂ ਵੀ ਕਰਦਾ ਸੀ ਕਿ ਮਸ਼ਹੂਰੀ ਵੀ ਇਸ ਕਿੱਸੇ ਦੀ ਮਸ਼ਹੂਰੀ ਵੀ ਇਸੇ ਕਰਕੇ ਹੀ ਹੈ ਪੰਜਾਬ 'ਚ, ਮੇਲ ਸ਼ੋਵਨਿਜ਼ਮ ਕਰਕੇ, ਮੇਲ ਸ਼ੋਵਨਿਜ਼ਮ, ਔਰ ਬਹੁਤ ਬੁਰੀ ਤਰ੍ਹਾਂ ਔਰਤ ਨੂੰ ਡੀਗ੍ਰੇਡ ਕੀਤਾ ਗਿਆ ਹੈ। ਹਰ ਇੱਕ ਬੰਦਾ ਪੰਜਾਬ ਦਾ ਭਾਵੇਂ ਨਿੱਕਾ ਛੋਟਾ ਪਤਲਾ ਮੋਟਾ, ਉਹ ਆਪਣੇ ਆਪ ਨੂੰ ਮਿਰਜ਼ਾ ਹੀ ਸਮਝਦਾ, ਏਦਾਂ ਕਿ ਦਲੇਰ ਬੰਦਾ। ਨਹੀਂ, ਪੰਜਾਬ 'ਚ ਮਿਰਜ਼ਾ ਨਹੀਂ ਜੇ ਸਮਝਦੇ ਆਪਣੇ ਆਪ ਨੂੰ, ਪੰਜਾਬ ਦੇ ਗੱਭਰੂ ਆਪਣੇ ਆਪ ਨੂੰ ਮਿਰਜ਼ਾ ਨਹੀਂ ਕਰਵਾਉਂਦੇ। ਪੰਜਾਬ ਦੇ ਹੀਰ ਦੀ ਕਹਾਣੀ ਜ਼ਿਆਦਾ ਪਪੂਲਰ ਹੈ ਜੀ, ਮਿਰਜ਼ੇ ਨੂੰ ਬਲਕਿ ਮੈਂ ਕੰਟੈਂਪਸ਼ੀਅਸਲੀ ਵੇਖਿਆ ਜਾਂਦਾ ਹੈ ਕਿ ਉਹ ਮਿਰਜ਼ਾ ਥੋੜਾ ਜਿਹਾ ਮੇਲ ਸ਼ੋਵਨਿਜ਼ਮ ਨਾ, ਮਰਦ ਨੂੰ ਬੜਾ
ਕੌਣ ਪਸੰਦ ਕਰਦੇ ਨੇ, ਕਰਦੇ। ਔਰਤਾਂ ਨਹੀਂ ਕਰਦੇ। ਉਹੀ ਤੇ ਮੈਂ ਆਖਿਆ ਨਾ, ਮਰਦ ਉਹਨੂੰ ਬਹੁਤ ਪਸੰਦ ਕਰਦੇ ਨੇ, ਆਪਣੇ ਆਪ ਨੂੰ ਮਿਰਜ਼ਾ ਹੀ ਸਮਝਦੇ ਨੇ। ਲੇਕਿਨ ਜਿਹੜੀ ਜਿਹੜੀ Popularity ਜਿਹੜੀ ਹੈ। ਪੰਜਾਬ ਦਾ ਜਿਹੜਾ ਰੰਗ ਹੈ ਉਹ ਹੀਰ ਦੇ ਵਿੱਚ ਹੈ। ਹਾਂ ਰਾਂਝਾ ਜ਼ਿਆਦਾ ਪਪੂਲਰ ਹੈ, ਮਿਰਜ਼ਾ ਜਿਹੜਾ ਉਹ ਨਹੀਂ ਪਪੂਲਰ। ਹਾਂ ਰਾਂਝਾ ਤੇ ਰਾਂਝਾ ਦੇਖੋ, ਰਾਂਝਾ ਆਸ਼ਿਕ ਹੈ, ਫਕੀਰ ਹੈ, ਜੋਗੀ ਹੈ, ਚਾਕ ਹੈ, ਉਹਦੇ ਤੇ 1000 ਰੰਗ ਨੇ। ਇੱਕ ਕਿੰਨੀਆਂ ਜੋੜਾਂ ਬੰਦੇ ਦੀਆਂ ਨੇ, 1,87,000 ਜੂੜਾਂ ਨੇ। ਉਹ ਰਾਂਝੇ ਦੀਆਂ ਉਨੀਆਂ ਜੂੜਾਂ ਨੇ। ਹਰ ਦਫਾ ਰੀਬਰਥ ਕਰਦਾ ਹੈ, ਹਰ ਰੰਗ ਬਦਲਦਾ ਨਵਾਂ ਫੇਜ਼ ਆਉਂਦਾ, ਉਹਦੀ ਰੀਬਰਥ ਹੁੰਦੀ। ਜੋਗੀ ਬਣ ਕੇ ਆ ਜਾਂਦਾ, ਪਾ ਕੇ ਕੰਨਾਂ 'ਚ ਵਾਲੀਆਂ, ਡਰਾਮਾ ਬਣ ਕੇ। ਸਾਰੇ ਕਹਿੰਦੇ ਆ ਕਿ ਉਹ ਕਰਕੇ ਆ ਗਿਆ। ਬੜਾ ਵੱਡਾ ਥੀਏਟਰ ਹੈ ਉਹ ਹੀਰ ਵਾਰਿਸ ਸ਼ਾਹ ਜੀ। ਅੱਛਾ, ਉਹ ਜਿਹੜੀ ਹੈ ਨਾ ਔਨ ਦ ਲਾਈਟਰ ਸਾਈਡ, ਸਾਡੀ ਕਲਾਸ ਰਿਯੂਨੀਅਨ ਦੇ ਵਿੱਚ ਇੱਕ ਬੰਦੇ ਨੇ ਇਹ ਬੰਦ ਪੜਿਆ, ਤੇ ਉਹ ਤਾਂ ਖੈਰ ਕਲਾਸ ਦੇ ਵਿੱਚ ਜਿੱਦਾਂ ਹੁੰਦਾ ਨਾ ਰਿਯੂਨੀਅਨ, ਮਜ਼ਾਕ ਦਾ, ਇਟ ਵਾਸ ਅ ਫਨੀ ਥਿੰਗ। ਇਟ ਵਾਸ ਅ ਫਨੀ ਥਿੰਗ। ਉਹਨੇ ਇਹ ਬੰਦ ਦੀਆਂ 2-4 ਲਾਈਨਾਂ ਪੜ੍ਹੀਆਂ, ਪਰ ਆਈ ਥਿੰਕ ਇਟ ਬਿਕੇਮ ਵੈਰੀ ਮੈਮੋਰੇਬਲ ਥਿੰਗ ਇਨ ਆਰ ਕਲਾਸ ਰਿਯੂਨੀਅਨ। ਹਾਂ, ਇਹ ਬੰਦ ਵੈਸੇ ਵਾਕਈ ਬੜਾ ਪੜਿਆ ਗਿਆ। ਇਹ ਬੰਦ ਬਹੁਤ ਪੜਿਆ ਗਿਆ। ਬਹੁਤ ਜ਼ਿਆਦਾ ਕੋਟ ਹੁੰਦਾ ਹੈ, ਕੋਟ ਹੁੰਦਾ ਹੈ। ਔਰ ਵੰਜਲ ਜਿਹੜਾ ਉਹ ਦੇਖੋ, ਮਿਰਜ਼ੇ ਦਾ ਜਿਹੜਾ ਪਿਓ ਹੈ ਵੰਜਲ, ਉਹ ਇਜ਼ ਅ ਟਿਪੀਕਲ ਫਿਊਡਲ ਲਾਰਡ, ਟਿਪੀਕਲ ਬਿਗ ਲੈਂਡ ਲਾਰਡ। ਔਰ ਉਹਦੀ ਸੋਚ ਵੀ ਉਹੀ ਹੈ। ਮੈਂ ਤੇ ਰਿਕਾਰਡਿੰਗ ਸਟਾਪ ਕਰ ਰਿਹਾ। ਹਾਂਜੀ, ਕਰੋ। ਓਕੇ, ਡਿਸਕਸ਼ਨ 1 ਮਿੰਟ।